ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਤੇ ਦੱਸਣਗੇ ਕਿ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਹੈਡਲਾਈਨਸ ਕੀ ਆ, ਉਹਨਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ, ਸਲਮਾ ਤੋਂ ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ, ਬਿਕਰਸਵੀਰ ਸਰਬਜੀਤ ਸਿੰਘ ਚੋਕੜ, ਟਰਲਿਕ ਤੋਂ ਨਵਜੋਤ ਕੌਰ ਕਲੋਟੀ ਦੇ ਪਰਿਵਾਰ, ਜੁਬਾ ਸਿਟੀ ਸੁਰਿੰਦਰ ਕੌਰ ਧਾਮੀ ਦੇ ਪਰਿਵਾਰ, ਸੀਰਜ ਤੋਂ ਸੋਢੀ ਸਿੰਘ ਸੈਕਰਾਮੈਂਟੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂ ਤੇ ਜੀ ਅਮਿਤ ਜੀ, ਆਪਾਂ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਰਾਜਨੀਤਿਕ ਪਾਰਟੀਆਂ ਆ, ਸਾਡੇ ਲੀਡਰ ਆ, ਕੋਈ ਮੁੱਦੇ ਦੀ ਗੱਲ ਤਾਂ ਹੁੰਦੀ ਨਹੀਂ, ਪਰ ਇੱਕ ਦੂਜੇ ਨੂੰ ਮਿਹਣ ਕਮੇਣੀ ਬੜੇ ਹੁੰਦੇ ਆ। ਜਿਸ ਤਰ੍ਹਾਂ ਇੱਕ ਦੂਜੇ 'ਤੇ ਹਮਲਾ ਕਰਦੇ ਆ, ਸ਼ਬਦਾਵਲੀ ਇਹੋ ਜਿਹੀ ਵਰਤਦੇ ਆ। ਅਤੇ ਹੁਣ ਕੈਪਟਨ ਸਾਹਿਬ ਨੂੰ ਦੀ ਵੀ ਤਾਜਪੋਸ਼ੀ ਹੋਣ ਵਾਲੀ ਆ, ਅਤੇ ਉਹਨਾਂ ਨੇ ਵੀ ਪਲਟਵੇਂ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਅਕਾਲੀਆਂ ਨੂੰ। ਜੀ, ਅਸਲ ਦੇ ਵਿੱਚ ਹੋਣੀ ਹੋਈ ਸਾਡੀ ਇਹ ਹੈ, ਪੰਜਾਬੀਆਂ ਦੀ ਹੋਣੀ ਇਹ ਹੈ, ਅਸੀਂ ਭਾਸ਼ਣਾਂ ਨੂੰ ਰੋਟੀ ਦੇ ਤੌਰ ਤੇ ਵਰਤਦੇ ਹਾਂ, ਔਰ ਜੁਮਲੇ ਆ ਜਿਹੜੇ ਉਹ ਸਾਡੇ ਪਾਣੀ ਦੀ ਥਾਂ ਤੇ ਹੁੰਦੇ ਆ। ਯਾਨੀ ਇਹਨਾਂ ਚੀਜ਼ਾਂ ਨੂੰ ਅਸੀਂ ਮਨੋਰੰਜਨ ਬਣਾ ਲਿਆ, ਖੂਬ ਮਨੋਰੰਜਨ ਅਸੀਂ ਸਮਝਦੇ ਹਾਂ ਕਿ ਮਨੋਰੰਜਨ ਕਰ ਰਹੇ ਆ, ਲੀਡਰ ਲੜ ਰਹੇ ਆ। ਅਸੀਂ ਨੈਗੇਟਿਵਿਟੀ ਜ਼ਿਆਦਾ ਆਪਣੀ ਪਹੁੰਚਾਉਣੀ ਕਰ ਦਿੱਤੀ ਹੈ ਸ਼ੁਰੂ, ਤਾਂ ਕਰਕੇ ਲੀਡਰ ਵੀ ਉਸ ਚੀਜ਼ ਦਾ ਫਾਇਦਾ ਉਠਾਉਂਦੇ ਆ ਕਿ ਹੋਰ ਤਾਂ ਕੁਛ ਕੰਮ ਦੀ ਗੱਲ ਕਰਨੀ ਨਹੀਂ, ਮੁੱਦੇ ਕ੍ਰੀਏਟ ਕਰੀ ਜਾਣੇ, ਮੁੱਦਾ ਦਰ ਮੁੱਦਾ, ਜਿਹੜਾ ਮੁੱਦਾ ਅਸਲ ਦੇ ਵਿੱਚ ਹੁੰਦਾ ਹੀ ਨਹੀਂ, ਮੁੱਦਾ ਜਿਹੜਾ ਬੁੱਢਾ ਹੋਇਆ ਹੁੰਦਾ। ਹੁਣ ਇਹ ਜਿਹੜੀ ਇੱਕ ਚੱਲ ਪਈ ਹੈ, ਇੱਕ ਟ੍ਰਾਇੰਗੂਲਰ ਲੜੀ ਚੱਲ ਪਈ ਹੈ, ਤਿੰਨਾਂ ਤਕੋਨੀ ਲੜੀ ਹੈ। ਭਾਜਪਾ ਵੀ ਸ਼ਾਮਲ ਹੋ ਗਈ, ਸ਼੍ਰੋਮਣੀ ਅਕਾਲੀ ਦਲ ਵੀ ਇਹਦੇ ਵਿੱਚ ਸ਼ਾਮਲ ਆ, ਤੇ ਹੁਣ ਕਾਂਗਰਸ ਦਾ ਜਿਹੜਾ ਕਪਤਾਨ ਹੈ ਉਹ ਵੀ ਮੈਦਾਨ 'ਚ ਆ। ਇੱਕ ਦੂਜੇ ਤੇ ਬਹੁਤ ਤਿੱਖੇ ਸ਼ਬਦੀ ਹਮਲੇ ਕਰ ਰਹੇ ਆ। ਹੁਣ ਇਹਨਾਂ ਦਾ ਰਾਸ਼ਟਰੀ ਸਕੱਤਰ ਹੈ ਤਰੁਣ ਚੁੱਗ ਭਾਜਪਾ ਵਾਲਿਆਂ ਦਾ, ਉਹਨੇ ਕੱਲ ਕਹਿ ਦਿੱਤਾ ਕਿ ਜਦੋਂ ਕੈਪਟਨ ਸਾਹਿਬ ਜਿਹੜੀ ਤਾਜਪੋਸ਼ੀ ਕਰਵਾਉਣੀ ਹੈ, ਕਲਗੀ ਸਜਾਉਣੀ ਹੈ ਜਿਹੜੀ, ਉਹ ਬਠਿੰਡੇ ਦੀ ਥਾਂ ਤੇ ਚੱਬਾ 'ਚ ਕਰੋ ਪ੍ਰੋਗਰਾਮ, ਜਿੱਥੇ ਸਰਬੱਤ ਖਾਲਸਾ ਹੋਇਆ ਸੀ, ਤੇ ਉੱਥੇ ਧਿਆਨ ਸਿੰਘ ਮੰਡ ਨੂੰ ਵੀ ਲੈ ਆਓ, ਅੰਦਰੋਂ ਜਗਤਾਰ ਸਿੰਘ ਹਵਾਰਾ ਨੂੰ ਵੀ ਲੈ ਆਓ, ਉਹਨਾਂ ਨੂੰ ਮੁੱਖ ਮਹਿਮਾਨਾਂ ਨੂੰ ਵੀ ਲੈ ਆਓ। ਸੋ ਇੱਕ ਬਹੁਤ ਵੱਡਾ ਹਮਲਾ ਕੀਤਾ। ਕਹਿੰਦੇ ਕਿ ਤੁਸੀਂ ਅੱਗੇ ਵੀ ਸਾਰਾ ਕੁਛ ਪ੍ਰਧਾਨਗੀ ਲਈ ਇਹ ਕਰਵਾਇਆ ਸੀ ਸਰਬੱਤ ਖਾਲਸਾ, ਕਿਉਂਕਿ ਤੁਹਾਨੂੰ ਪ੍ਰਧਾਨਗੀ ਨਹੀਂ ਸੀ ਮਿਲ ਰਹੀ, ਇਕੱਠ ਕਰਵਾ ਕੇ ਤੁਸੀਂ ਪ੍ਰਧਾਨਗੀ ਲਈ, ਤੇ ਹੁਣ ਇਸ ਇਕੱਠ ਦੇ ਵਿੱਚ ਇਹਨਾਂ ਮਹਿਮਾਨਾਂ ਨੂੰ ਵੀ ਸੱਦ ਲਓ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ ਉਹੀ ਫੇਰ ਚਿਣਗ ਲਾਈ ਹੈ ਕੈਪਟਨ ਅਮਰਿੰਦਰ ਸਿੰਘ ਪ੍ਰਤੀ। ਉਹ ਕਹਿੰਦੇ ਕਿ ਜਿਹੜੀ ਸਰਬੱਤ ਖਾਲਸਾ ਦੇ ਸ਼ਮੂਲੀਅਤ ਹੋਈ ਸੀ ਕਾਂਗਰਸੀ ਲੀਡਰਾਂ ਦੀ, ਉਹਦੇ ਤੇ ਕਾਰਵਾਈ ਨਾ ਕਰਕੇ ਕਾਂਗਰਸੀਆਂ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਕਿ ਇਹ ਇਕੱਠ ਜਿਹੜਾ ਹੈ ਉਹ ਵਾਕਈ ਇਹਨਾਂ ਦੀ ਨੁਮਾਇੰਦਗੀ 'ਚ ਹੋਇਆ, ਇਹਨਾਂ ਦੀ ਦੇਖ ਰੇਖ 'ਚ ਹੋਇਆ, ਇਹਨਾਂ ਦੀ ਸੋਚ ਮੁਤਾਬਕ ਹੋਇਆ। ਸੋ ਸਾਰਾ ਕੁਛ ਇਸ ਸਰਬੱਤ ਖਾਲਸਾ ਜਾਂ ਕੱਟੜਪੰਥੀ ਜਾਂ ਖਾਲਿਸਤਾਨੀ ਵਿਚਾਰਧਾਰਾ ਇਹਦੇ ਵਿੱਚ ਹੀ ਉਲਝ ਕੇ ਰਹਿ ਗਿਆ। ਪਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਅੱਜ ਕੱਲ੍ਹ ਕਾਫੀ ਨਾਪ ਤੋਲ ਕੇ ਬੋਲ ਰਹੇ ਸੀਗੇ ਹੁਣ ਤੱਕ, ਜਦੋਂ ਤੋਂ ਉਹਨਾਂ ਨੂੰ ਐਲਾਨਿਆ ਗਿਆ, ਪਰ ਹੁਣ ਉਹ ਵੀ ਹੌਲੀ ਹੌਲੀ ਮੂਡ ਦੇ ਵਿੱਚ ਆਉਂਦੇ ਜਾਂਦੇ ਆ। ਉਹਨਾਂ ਨੇ ਬਰਾਬਰ ਹਮਲਾ ਬੋਲਿਆ ਅਕਾਲੀ ਦਲ ਤੇ। ਉਹ ਕਹਿੰਦੇ ਕਿ ਜਦੋਂ ਵਿਰਸਾ ਸਿੰਘ ਵਲਟੋਆ ਨੇ ਅਸੈਂਬਲੀ ਦੇ ਵਿੱਚ ਖੜ ਕੇ ਕਿਹਾ ਸੀ ਕਿ ਮੈਂ ਅੱਤਵਾਦੀ ਹਾਂ, ਜਾਂ ਜਦੋਂ ਵਿਰਸਾ ਸਿੰਘ ਵਲਟੋਆ ਆਪਦੇ ਹਲਕੇ ਦੇ ਵਿੱਚ ਹਿੰਦੂਆਂ ਨੂੰ ਮਾਰਨ ਤੇ ਫਖਰ ਕਰਦਾ ਫਿਰਦਾ ਸੀਗਾ, ਉਦੋਂ ਇਹਨਾਂ ਦੀ ਰਾਸ਼ਟਰ ਭਗਤੀ ਕਿੱਥੇ ਗਈ ਸੀ। ਸੋ ਸਾਰਾ ਜਿਹੜਾ ਮਾਮਲਾ ਹੈ ਉਹ ਇਸੇ ਗੱਲ ਤੇ ਕੇਂਦਰਿਤ ਹੋ ਗਿਆ ਕਿ ਕੌਣ ਕੱਟੜਪੰਥੀ ਹੈ, ਕੌਣ ਰਾਸ਼ਟਰਵਾਦੀ ਹੈ। ਸੋ ਇਹਨਾਂ ਦਾ ਜਿਹੜਾ ਇੱਕ ਘਮਸਾਨ ਹੈ, ਸਿਆਸੀ ਘਮਸਾਨ, ਮੈਨੂੰ ਲੱਗਦਾ ਕਿ 2017 ਤੱਕ ਏਦਾਂ ਹੀ ਉਲਝਦਾ ਜਾਏਗਾ। ਸੋ ਇਹ ਇਸ ਕਰਕੇ ਆ, ਜਿਸ ਦਾ ਕਾਰਨ ਆਪਾਂ ਜੇ ਲੱਭੀਏ ਤਾਂ ਉਹ ਇਸ ਕਰਕੇ ਆ ਕਿਉਂਕਿ ਜੋ ਨੁਕਸਾਨ ਪੰਜਾਬ ਨੇ ਉਠਾਇਆ, ਇੱਕ ਉਹਦੇ ਪੱਖ ਤੋਂ ਕੇਂਦਰ ਵੀ ਡਰਦੀ ਹੈ, ਕੇਂਦਰ ਸਰਕਾਰ ਵੀ ਡਰਦੀ ਹੈ, ਖੂਫੀਆ ਏਜੰਸੀਆਂ ਵੀ ਡਰਦੀਆਂ, ਤੇ ਅਕਾਲੀ ਦਲ ਉਹ ਡਰ ਜਿਹੜਾ ਭੈ ਆ, ਉਹ ਕੇਂਦਰ ਦਾ ਖੌਫ ਹੈ ਕਿ ਕਿਤੇ ਦੁਬਾਰਾ ਨਾ ਇਹ ਪਾਣੀ ਵਰਤ ਜਾਣ, ਕਿਉਂਕਿ ਬਹੁਤ ਵੱਡੇ ਪੱਧਰ ਤੇ ਇਹਨਾਂ ਦਾ ਛਵੀ ਨੂੰ ਨੁਕਸਾਨ ਹੋਇਆ ਸੀ, ਭਾਰਤ ਦੀ ਛਵੀ ਨੂੰ ਨੁਕਸਾਨ ਹੋਇਆ ਸੀ ਜੇ ਨਸਲਕੁਸ਼ੀ ਦੇਖੀਏ 84 ਦੀ, ਜਾਂ ਦਰਬਾਰ ਸਾਹਿਬ ਦਾ ਅਟੈਕ ਦੇਖੀਏ। ਸੋ ਇਹ ਉਹ ਸਾਰੇ ਮਾਮਲੇ ਤੋਂ ਜਿਹੜਾ ਖੌਫ ਨਿਕਲਦਾ ਹੈ ਕੇਂਦਰ ਤੇ ਖੁਫੀਆ ਏਜੰਸੀਆਂ 'ਚ ਕਿ ਕਿਤੇ ਦੁਬਾਰਾ ਨਾ ਪਨਪ ਪਵੇ, ਉਸ ਖੌਫ ਨੂੰ ਅਕਾਲੀ ਦਲ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਨੂੰ ਉਭਾਰ ਕੇ ਕੇਂਦਰ ਤੋਂ ਆਪਣੀ ਮਨ ਮੁਤਾਬਕ ਸਖਤਾਈ ਕਰਕੇ ਵਿਰੋਧ ਨੂੰ ਕੁਚਲਿਆ ਜਾਵੇ, ਮਨ ਮੁਤਾਬਕ ਮੰਗਾਂ ਮਨਵਾ ਲਈਆਂ ਜਾਣ। ਸੋ ਇੱਕ ਖੇਡ ਆ,
ਤੇ ਉਸ ਖੇਡ ਨੂੰ ਜਿੱਦਾਂ ਕੁੰਡੀ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਹੁਣ ਆਪਣਾ ਖੁੰਡਾ ਲੈ ਕੇ ਮੈਦਾਨ 'ਚ ਨਿਤਰਿਆ। ਪਰ ਅਸਲ ਗੱਲ ਜਿਹੜੀ ਤੁਸੀਂ ਕਹੀ ਕਿ ਮੁੱਦੇ ਦੀ ਗੱਲ ਨਹੀਂ ਹੋ ਰਹੀ, ਮੁੱਦੇ ਦੀ ਕੱਲ ਵੀ ਆਪਾਂ ਗੱਲ ਕੀਤੀ ਸੀ, ਕੁਝ ਖਬਰਾਂ ਸੀਗੀਆਂ ਇਸ ਤਰ੍ਹਾਂ ਦੀਆਂ, ਅੱਜ ਵੀ ਅਖਬਾਰ ਇਸੇ ਤਰ੍ਹਾਂ ਦੀਆਂ ਖਬਰਾਂ ਨਾਲ ਭਰੀ ਹੁੰਦੀ ਹੈ। ਤੁਸੀਂ ਦੇਖ ਲਓ ਕਿ ਲੋਕਾਂ ਨੂੰ ਜਿਹੜੇ 10 ਸਾਲਾਂ ਤੋਂ ਨੌਕਰੀਆਂ ਕਰਦੇ ਆ, ਜਿਨ੍ਹਾਂ ਨੂੰ ਠੇਕੇ ਤੇ ਰੱਖਿਆ ਸਰਕਾਰ ਨੇ, ਅੱਜ ਉਹ ਕਹਿੰਦੇ ਕਿ 1,13,000 ਤੁਸੀਂ ਨੌਕਰੀਆਂ ਕੱਢਤੀਆਂ। ਜਿਹੜੇ 10 ਸਾਲ ਤੋਂ ਕੱਚੇ ਰੱਖੇ ਆ, ਜਿਨ੍ਹਾਂ ਨੂੰ ਤੁਸੀਂ 2,000 5,000 ਤਨਖਾਹ ਦੇ ਕੇ ਉਹਨਾਂ ਦੀ ਅੱਧੀ ਤੋਂ ਜ਼ਿਆਦਾ ਤਨਖਾਹ ਤੁਸੀਂ ਖਾ ਜਾਂਦੇ ਹੋ, ਤਾਂ ਉਹਨਾਂ ਨੂੰ ਤੁਸੀਂ ਪੱਕੇ ਕਿਉਂ ਨਹੀਂ ਕਰਦੇ? ਉਹ ਹਰੇਕ ਪਾਸੇ ਜਿਹੜਾ ਬੇਰੁਜ਼ਗਾਰੀ ਦਾ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਧਾੜ ਫਿਰਦਾ ਆ, ਬਹੁਤ ਵੱਡਾ ਧਾੜ ਆ ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਦਾ, ਉਹਦੀ ਗੱਲ ਹੀ ਨਹੀਂ ਹੈ। ਕਿਸਾਨ, ਮਜ਼ਦੂਰ ਤਬਕਾ, ਇੰਡਸਟਰੀ ਜਿਹੜੀ ਸਾਡੀ ਉੱਜੜ ਗਈ, ਪੰਜਾਬ ਦੀ ਜਿਹੜੀ GDP ਆ ਉਹ ਬਿਲਕੁਲ ਤਹਿਸ ਨਹਿਸ ਹੋ ਗਈ। ਸਾਰਾ ਕੁਝ ਜਿਹੜਾ ਅਰਥਚਾਰਾ ਹੈ, ਧਰਮ ਦਾ ਜਿਹੜਾ ਇੱਕ ਧਰਮ ਦੀ ਆਜ਼ਾਦੀ ਆ ਉਹ ਵੀ, ਭਾਈਚਾਰਕ ਸਾਂਝ ਨੂੰ ਵੀ ਖਤਰਾ ਹੈ। ਸਾਰਾ ਕੁਝ ਜਿਹੜਾ ਵਿਸਾਰ ਕੇ ਇੱਕੋ ਇੱਕ ਗੱਲ ਤੇ ਜਿਹੜੀ ਬਹਿਸ ਹੋ ਰਹੀ ਹੈ, ਉਹ ਅੱਜ ਇਸ ਗੱਲ ਤੇ ਬਹਿਸ ਹੋ ਰਹੀ ਹੈ ਕਿ ਮੈਂ ਰਾਸ਼ਟਰ ਭਗਤੀ ਹਾਂ। ਬਸ ਇਸ ਗੱਲ ਤੇ ਕੇਂਦਰ ਤੇ ਆ ਬਹਿਸ। ਬਿਲਕੁਲ ਕੇਂਦਰ ਤੇ ਇਸ ਤੇ ਆ ਕਿ ਕੁਰਸੀ ਕਿਸ ਨੂੰ ਮਿਲਣੀ ਆ। ਤੇ ਅੱਗੇ ਆਪਾਂ ਜਿਸ ਤਰ੍ਹਾਂ ਇਹਨਾਂ ਨੇ ਬਹੁਤ ਸਾਰੇ ਲੋਕਾਂ ਦੀ ਜ਼ਬਾਨ ਦਵਾਈ ਆ, ਉਸੇ ਲੜੀ ਦੇ ਵਿੱਚ ਬਲਤੇਜ ਪੰਨੂ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਸਿੱਟਿਆ ਤੇ ਉਸ ਦਾ ਜਿਹੜਾ ਕੇਸ ਆ ਚੱਲ ਰਿਹਾ ਆ, ਤੇ ਉਸ ਦੇ ਕੇਸ ਦਾ ਅੱਗੇ ਕੀ ਹੋਇਆ। ਤੇ ਨਾਲ ਇਹ ਵੀ ਪੁੱਛਣਾ ਚਾਹਾਂਗੇ ਕਿ ਵਿਦੇਸ਼ਾਂ ਵਿੱਚ ਤੇ ਬਹੁਤ ਸਾਰੇ ਲੋਕ ਸਪੋਰਟ ਤੇ ਆ ਗਏ ਆ, ਕਿ ਪੰਜਾਬ ਦੇ ਵਿੱਚ ਪੱਤਰਕਾਰ ਭਾਈਚਾਰਾ ਵੀ ਉਹਨਾਂ ਦੀ ਸਪੋਰਟ ਤੇ ਆਇਆ? ਜੀ ਕੱਲ ਉਹਨਾਂ ਨੂੰ ਕੋਰਟ ਦੇ ਵਿੱਚ ਦੁਬਾਰਾ ਪੇਸ਼ ਕੀਤਾ ਗਿਆ ਸੀ, ਇੱਕ ਦਿਨ ਰਿਮਾਂਡ ਖਤਮ ਹੋਣ ਤੋਂ ਬਾਅਦ, ਪਰ ਬਹੁਤ ਬਦਸਲੂਕੀ ਕੀਤੀ ਗਈ ਉਸ ਦੌਰਾਨ। ਤੁਸੀਂ ਵੀਡੀਓ ਵੀ ਸ਼ਾਇਦ ਦੇਖੀ ਹੋਣੀ ਹੈ, ਜਦੋਂ ਉਹਨਾਂ ਨੂੰ ਕੋਰਟ ਦੇ ਵਿੱਚ, ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਇਸ ਤਰ੍ਹਾਂ ਖਿੱਚ ਧੂ ਕੇ ਲਿਜਾਇਆ ਜਾ ਰਿਹਾ ਸੀ। ਹਾਲਾਂਕਿ ਬਲਤੇਜ ਪੰਨੂ ਹੋਰਾਂ ਨਾਲ ਮੈਂ ਕਾਫੀ ਦੇਰ ਕੰਮ ਕਰਦਾ ਰਿਹਾ, ਅਸੀਂ ਇੱਥੇ ਪੰਜਾਬ ਦੇ ਵਿੱਚ ਵੀ ਇੱਕ ਲਹਿਰ ਸ਼ੁਰੂ ਕੀਤੀ ਸੀ, ਐਂਟੀ ਡਰੱਗ ਮੂਵਮੈਂਟ। ਉਹਦੇ ਵਿੱਚ ਉਹਨਾਂ ਦੀ ਬੈਕ ਪੇਨ ਬਹੁਤ ਵੱਡੀ ਪ੍ਰੋਬਲਮ ਹੈ ਉਹਨਾਂ ਨੂੰ, ਪਰ ਉਸ ਦੇ ਬਾਵਜੂਦ ਉਹਨਾਂ ਨੂੰ ਇਸ ਤਰ੍ਹਾਂ ਘੜੀਸਿਆ ਜਾ ਰਿਹਾ ਸੀਗਾ ਜਿੱਦਾਂ ਕੋਈ ਭੇਡ ਬੱਕਰੀ ਹੁੰਦੀ ਹੈ, ਕੋਈ ਕਸਾਈ ਘੜੀਸ ਕੇ ਲਿਜਾਂਦਾ ਹੈ। ਇਸਦਾ ਪੱਤਰਕਾਰਾਂ ਤੋਂ ਦੂਰ ਲਿਜਾਇਆ ਜਾ ਰਿਹਾ ਸੀ ਕਿ ਜਿੱਦਾਂ ਕੋਈ ਉਹ ਬਹੁਤ ਵੱਡੇ ISI ਦੇ ਏਜੰਟ ਹੋਣ ਜਾਂ ਕਿਸੇ ਹੋਰ ਦੇਸ਼ ਵਿਰੋਧੀ ਤਾਕਤ ਦੇ ਏਜੰਟ ਹੋਣ। ਇਸ ਤਰ੍ਹਾਂ ਉਹਨਾਂ ਨੂੰ ਘੜੀਸ ਕੇ, ਇਸ ਤਰ੍ਹਾਂ ਜਲੀਲ ਕਰਕੇ ਲਿਜਾਇਆ ਜਾ ਰਿਹਾ। ਵੀਡੀਓ ਸਾਰੀ ਦੁਨੀਆ ਨੇ ਦੇਖੀ ਹੋਣੀ ਹੈ। ਤਾਂ ਉਸੇ ਗੱਲ ਤੋਂ ਤਹਿਸ ਦੇ ਵਿੱਚ ਆ ਕੇ ਪੱਤਰਕਾਰਾਂ ਨਾਲ ਵੀ ਜਦੋਂ ਧੱਕਾ ਮੁੱਕੀ ਹੋਈ, ਪੁਲਿਸ ਨੇ ਜਦੋਂ, ਕਿਉਂਕਿ ਪੱਤਰਕਾਰ ਨਾਲ ਬਰਾਬਰ ਸਵਾਲ ਕਰਦੇ ਜਾ ਰਹੇ ਸੀਗੇ, ਪੰਨੂ ਸਾਹਿਬ ਆਪਣੀ ਗੱਲ ਰੱਖਦੇ ਜਾ ਰਹੇ ਸੀਗੇ, ਤਾਂ ਪੱਤਰਕਾਰਾਂ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਪੁਲਿਸ ਨੇ। ਉਸ ਤੋਂ ਬਾਅਦ ਪੱਤਰਕਾਰਾਂ ਨੇ ਖੁਦ ਸਰਕਾਰ ਦੇ ਵਿਰੁੱਧ, ਪੰਜਾਬ ਪੁਲਿਸ ਦੇ ਵਿਰੁੱਧ ਉੱਥੇ ਨਾਅਰੇਬਾਜ਼ੀ ਕੀਤੀ, ਕਿਉਂਕਿ ਪੱਤਰਕਾਰਾਂ ਨੂੰ ਪਤਾ ਲੱਗ ਰਿਹਾ ਹੈ ਕਿ ਜੋ ਹੋ ਰਿਹਾ, ਪੰਜਾਬ ਪੁਲਿਸ ਦਾ ਜੋ ਵਤੀਰਾ ਹੈ, ਉਹ ਸਾਰਾ ਕੁਝ ਆਪ ਹੀ ਦੱਸ ਰਿਹਾ। ਪੰਨੂ ਸਾਹਿਬ ਨੇ ਕੱਲ ਇੱਕ ਗੱਲ ਕਲੀਅਰ ਕਰ ਦਿੱਤੀ ਕਿ ਮੈਨੂੰ ਮੈਂਟਲੀ, ਫਿਜ਼ੀਕਲੀ ਹਰੇਕ ਤਰ੍ਹਾਂ ਦਾ ਟੌਰਚਰ ਹੈ ਜਿਹੜਾ ਉਹ ਹੰਡਾਉਣਾ ਪੈ ਰਿਹਾ, ਤੇ ਮੇਰਾ ਜਾਨੀ ਮਾਲੀ, ਮੇਰਾ ਜਾਂ ਮੇਰੇ ਪਰਿਵਾਰ ਦਾ ਨੁਕਸਾਨ ਵੀ ਹੋ ਸਕਦਾ। ਸੋ ਇੱਕ ਬਹੁਤ ਵੱਡਾ ਇਹ ਵੀ ਇੱਕ ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਨੂੰ ਟੌਰਚਰ ਵੀ ਸਹਿਣਾ ਪੈ ਰਿਹਾ, ਜੋ ਕਿ ਹੋਣਾ ਨਹੀਂ ਚਾਹੀਦਾ, ਨਾ ਹੀ ਕਾਨੂੰਨ ਇਸ ਦੀ ਇਜਾਜ਼ਤ ਦਿੰਦਾ ਹੈ। ਪਰ ਹੁੰਦਾ ਉਲਟ ਹੈ ਕਿ ਜਦੋਂ ਇਹੋ ਜਿਹੇ ਮਾਮਲੇ ਆ ਜਾਂਦੇ ਆ, ਜਦੋਂ ਸਰਕਾਰ ਬਨਾਮ ਇੱਕ ਆਮ ਬੰਦੇ ਦੀ ਲੜਾਈ ਆ ਜਾਂਦੀ ਹੈ ਥਾਣੇ ਤੱਕ, ਤਾਂ ਰਾਤ ਨੂੰ ਜਿਹੜੇ ਥਾਣੇ ਵਾਲੇ ਆ ਉਹ ਤੜਕੇ ਜਿਹੜੇ ਦੇਵ ਪੁਰਸ਼ ਬਣੇ ਹੁੰਦੇ ਆ, ਵਰਦੀਆਂ ਸਜਾ ਕੇ, ਬਿੱਲੇ ਲਾ ਕੇ, ਉਹ ਰਾਤ ਪੈਂਦੇ ਆ, ਰਾਤ ਢਲਦੇ ਰਾਖਸ਼ ਬਣ ਜਾਂਦੇ ਆ, ਕਿਉਂਕਿ ਉਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਜਲੀਲ ਕਰਕੇ, ਜ਼ਿਆਦਾ ਤੋਂ ਜ਼ਿਆਦਾ ਧੰਬੜ ਕਰਕੇ ਉਹਨਾਂ ਨੇ ਖੁਸ਼ਨੂਦੀ ਹਾਸਲ ਕਰਨੀ ਹੁੰਦੀ ਹੈ ਜਿਹੜੇ ਉੱਤੋਂ ਟੈਲੀਫੋਨ ਕਰਦੇ ਆ। ਸੋ ਉਹ ਜ਼ਿਆਦਾ ਆਪਣਾ ਰੂਪ ਵਿਗਾੜ ਕੇ ਪੇਸ਼ ਕਰਦੇ ਆ, ਤੇ ਉਹਦੀ ਝਲਕ ਦਿਖ ਰਹੀ ਸੀ ਕੱਲ ਜੀ ਬਲਤੇਜ ਪੰਨੂ ਦੇ ਚਿਹਰੇ ਤੋਂ। ਪਰ ਸੁਖਦ ਗੱਲ ਇਹ ਰਹੀ ਕਿ ਪਰਸੋਂ ਜਿਹੜੀਆਂ ਬੀਬੀਆਂ, ਕਿਰਾਏ ਦੀਆਂ ਬੀਬੀਆਂ ਆਈਆਂ ਸੀ ਪ੍ਰੋਟੈਸਟ ਕਰਨ, ਸ਼ਾਹੀ ਸੁੱਟਣ, ਟਮਾਟਰ ਮਾਰਨ, ਉਹ ਕੱਲ ਨਹੀਂ ਦਿਖੀਆਂ, ਬਲਕਿ ਪੰਨੂ ਦੇ ਹੱਕ 'ਚ ਕੁਝ ਸਿਆਸੀ ਸੰਗਠਨ, ਆਮ ਆਦਮੀ ਪਾਰਟੀ ਦੇ ਵਰਕਰ, ਮਨੁੱਖੀ ਅਧਿਕਾਰ ਦੇ ਕਾਰਕੁਨ, ਉਹ ਸਾਰੇ ਇਹਨਾਂ ਦੇ ਪੱਖ 'ਚ ਖੜੇ ਸੀ। ਕੱਲ ਆ ਕੇ ਉਹਨਾਂ ਨੇ ਇਹਨਾਂ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ ਹੈ, ਇਹਨਾਂ ਨੂੰ ਹੌਸਲਾ ਦਿੱਤਾ ਹੈ। ਪਰ ਇਹ ਜਿੱਦਾਂ ਤੁਸੀਂ ਕਹਿ ਲਈਏ ਕਿ ਇੱਕ ਠੀਕ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦਾ ਆਪਣਾ ਏਜੰਡਾ ਹੋਵੇ, ਮਨੁੱਖੀ ਅਧਿਕਾਰਾਂ ਦੀ ਆਪਣੀ ਸਮਰਪਿਤਾ ਹੋਵੇ, ਪਰ ਪੱਤਰਕਾਰ ਭਾਈਚਾਰਾ, ਜੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਦੀ ਗੱਲ ਕਰੀਏ ਤਾਂ ਜਸਬੀਰ ਸਿੰਘ ਪੱਟੀ ਹੈ ਜਿਹੜੇ ਅੰਮ੍ਰਿਤਸਰ ਤੋਂ, ਸੁਖਨੈਬ ਸਿੰਘ ਸਿੱਧੂ ਹੈ ਬਠਿੰਡਾ ਤੋਂ, ਜਾਂ ਹੋਰ ਗਿਣਿੰਦਾ ਚੁਣਿੰਦਾ ਜਿਹੜੇ ਪੱਤਰਕਾਰ ਹੈ ਉਹ ਜ਼ਰੂਰ ਕਰ ਰਹੇ ਆ। ਸਾਡੇ ਵਰਗੇ ਵੀ, ਅਸੀਂ ਜਿੰਨੇ ਕੋ ਹੈ ਆ, ਤੁੱਛ ਬੁੱਧੀ ਹੈ ਜੋ ਵੀ, ਉਸ ਅਨੁਸਾਰ ਕਰ ਰਹੇ ਆ। ਪਰ ਇੱਕ ਜਿਹੜਾ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਹੋਮਗਾਰਡੀਆ ਵੀ ਪੱਤਰ, ਸ਼ਨਾਖਤੀ ਪੱਤਰ ਫੜ ਲਵੇ ਨਾ ਕਿ ਸ਼ਨਾਖਤੀ ਪੱਤਰ ਦਿਖਾ,
ਕਿੱਥੇ ਤੁਰਿਆ ਜਾਣਾ, ਤਾਂ ਉਹ ਕਹਿ ਦਿੰਦੇ ਜੀ ਪੱਤਰਕਾਰਾਂ ਦੀ ਆਜ਼ਾਦੀ ਤੇ ਹਮਲਾ ਹੋ ਗਿਆ, ਲਾ ਦਿਓ ਧਰਨਾ। ਉਹ ਚੀਜ਼ ਨਹੀਂ ਵੇਖਣ ਨੂੰ ਮਿਲੀ ਕਿ ਜੇ ਕੋਈ ਆਈ ਕਾਰਡ ਵਿਖਾਉਣ ਨੂੰ ਕਹਿ ਦੇਵੇ ਤੇ ਉੱਥੇ ਧਰਨਾ ਲੱਗ ਜਾਂਦਾ। ਪਰ ਇੱਥੇ ਇੱਕ ਪੱਤਰਕਾਰ ਦੇ ਪਰਿਵਾਰਕ ਜ਼ਿੰਦਗੀ ਨੂੰ, ਇੱਕ ਉਹਦੇ ਕੈਰੀਅਰ ਨੂੰ, ਉਹਦੀ ਛਵੀ ਨੂੰ ਤਹਿਸ ਨਹਿਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ। ਪਰ ਕੋਈ ਵੀ ਵਿਰੋਧ, ਵੱਡਾ ਵਿਰੋਧ ਹਾਲੇ ਤੱਕ ਵੇਖਣ ਨੂੰ ਨਹੀਂ ਮਿਲਿਆ। ਹਾਂ, ਇਹ ਇੱਕ ਰਾਹਤ ਦੀ ਗੱਲ ਹੈ ਕਿ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ। ਪਰਸੋਂ ਟੋਰਾਂਟੋ ਦੇ ਵਿੱਚ ਹੋਇਆ ਸੀ, ਕੱਲ ਦੱਸਦੇ ਸਰੀ ਦੇ ਵਿੱਚ ਸੀਗਾ, ਹੁਣ ਵੀ ਸ਼ਾਇਦ ਕੈਨੇਡਾ ਦੇ ਵਿੱਚ ਇੱਕ ਇਕੱਠ ਹੋ ਰਿਹਾ। ਸੋ ਬਹੁਤ ਸਾਰੇ ਮੁਲਕਾਂ ਦੇ ਵਿੱਚੋਂ ਇਹ ਸਪੋਰਟ ਆ ਰਹੀ ਹੈ ਬਲਤੇਜ ਪੰਨੂ ਨੂੰ। ਪਰ ਪੰਜਾਬ ਦਾ ਜਿਹੜਾ ਪੱਤਰਕਾਰ ਭਾਈਚਾਰਾ ਉਹ ਹਾਲੇ ਥੋੜਾ ਜਿਹਾ ਇਸ ਕਰਕੇ ਵੀ ਡਰਿਆ ਹੋਇਆ, ਇਸ ਕਰਕੇ ਵੀ ਖੌਫਜ਼ਦਾ ਹੈ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਕਿਤੇ ਜੇ ਅਸੀਂ ਬੋਲੇ ਤੇ ਬਲੀ ਦਾ ਬੱਕਰਾ ਅਸੀਂ ਨਾ ਬਣ ਜਾਈਏ, ਸਾਡੀ ਧੌਣ ਤੇ ਕੁਹਾੜਾ ਨਾ ਚੱਲ ਪਵੇ। ਸੋ ਇੱਕ ਡਰ ਹੈ, ਸ਼ਾਇਦ ਇਹੀ ਡਰ ਬਣਾਉਣ ਲਈ ਇਹਨਾਂ ਚੀਜ਼ਾਂ ਨੂੰ ਕ੍ਰੀਏਟ ਕੀਤਾ ਗਿਆ, ਇਹਨਾਂ ਚੀਜ਼ਾਂ ਨੂੰ ਅਪਣਾਇਆ ਗਿਆ, ਇਹਨਾਂ ਹੱਥ ਕੰਡਿਆਂ ਨੂੰ ਵਰਤਿਆ ਗਿਆ। ਉਹ ਚੀਜ਼ ਕਿਤੇ ਨਾ ਕਿਤੇ ਸਫਲ ਹੋ ਰਹੀ ਹੈ ਕਿਉਂਕਿ ਹਰੇਕ ਪੱਤਰਕਾਰ, ਮੈਂ ਸੋਸ਼ਲ ਮੀਡੀਆ ਤੇ ਵੀ ਦੇਖਦਾ ਸੀ, ਜਿਹੜੇ ਬਹੁਤ ਇਨਕਲਾਬ ਦੀਆਂ ਗੱਲਾਂ ਕਰਦੇ ਸੀ, ਬੜੀਆਂ ਟਾਰਾਂ ਮਾਰਦੇ ਸੀ, ਪਰ ਜਦੋਂ ਥੋੜੀ ਜਿਹੀ ਭੀੜ ਬਣੀ, ਥੋੜੀ ਜਿਹੀ ਸਖਤੀ ਹੋਈ, ਅੱਜ ਉਹ ਲੱਭਿਆ ਨਹੀਂ ਲੱਭਦੇ। 2-4 ਤੇ ਏਦਾਂ ਦੇ ਮੇਰੇ ਮਿੱਤਰ ਆ ਜਿਹੜੇ ਉਹ ਅਕਾਊਂਟ ਹੀ ਕੁਛ ਸਮੇਂ ਲਈ ਬ੍ਰੇਕ ਦੇ ਗਏ ਕਿ ਕੋਈ ਗੱਲ ਨਹੀਂ, ਅਜੇ ਤੇਲ ਦੇਖੋ, ਤੇਲ ਦੀ ਢਾਲ ਦੇਖੋ। ਪਰ ਇਹ ਮਾੜੀ ਹੈ ਗੱਲ, ਇਹ ਇੱਕ ਮਾੜਾ ਚੱਲਣ ਹੈ। ਜੇਕਰ ਇਸ ਤੇ ਹੋਣ ਲੱਗਾ ਤਾਂ ਕੱਲ ਪਰਸੋਂ ਦੀ ਗੱਲ ਸੀਗੀ, ਮੋਗੇ ਦੇ ਵਿੱਚੋਂ SSP ਨੇ ਇੱਕ ਪੱਤਰਕਾਰ ਦੇ ਹੱਥ ਚੋਂ ਕੈਮਰਾ ਖੋਲਿਆ। ਲੁਧਿਆਣੇ ਕੁਛ ਦਿਨ ਪਹਿਲਾਂ SHO ਨੇ ਪੱਤਰਕਾਰ ਨਾਲ ਧੱਕਾ ਮੁੱਕੀ ਕੀਤੀ। ਸੋ ਇਹ ਚੀਜ਼ਾਂ ਜਿਹੜੀਆਂ, ਇਹ ਪੱਤਰਕਾਰ ਨਾ ਬੋਲ ਕੇ ਆਪਣੇ ਹੀ ਅੱਗੇ ਪੱਥ ਦੇ ਰਾਹ ਦੇ ਕੰਢੇ ਬੀਜ ਰਹੇ ਆ। ਕਿਸੇ ਦਿਨ ਉਹੀ ਕੰਢੇ ਇਹਨਾਂ ਦੇ ਪੈਰਾਂ 'ਚ ਵੱਜਣਗੇ। ਅਜੀ ਜੀ, ਬਿਲਕੁਲ ਜਿਸ ਤਰ੍ਹਾਂ ਤੁਸੀਂ ਪੱਤਰਕਾਰਾਂ ਦੀ ਗੱਲ ਕੀਤੀ ਹੈ, ਕੱਲ ਨੂੰ ਇੱਕ ਅੱਜ ਬਲਤੇਜ ਪੰਨੂ, ਕੱਲ ਨੂੰ ਕੋਈ ਹੋਰ ਹੋ ਸਕਦਾ ਹੈ, ਸੁਰਿੰਦਰ ਸਿੰਘ ਆ, ਉਸ ਨੂੰ ਟੱਕਿਆ ਹੋਇਆ ਆ। ਵਾਰੀ ਉਹ ਕਿਸੇ ਤੇ ਵੀ ਵਾਰੀ ਲਿਆ ਸਕਦੇ ਆ। ਤੇ ਅੱਗੇ ਆਪਾਂ ਇੱਕ ਕਰੀਏ ਕਿ ਹਿੰਦੁਸਤਾਨ ਦਾ ਜਿਹੜੇ ਲੀਡਰ ਆ ਉਹ ਬਹੁਤ ਕਹਿ ਰਹੇ ਆ ਕਿ ਜੀ ਲੋਕ ਬਹੁਤ ਸੁਖੀ ਵਸ ਰਹੇ ਆ, ਵੱਖ-ਵੱਖ ਜਾਤਾਂ ਪਾਤਾਂ ਵਾਲੇ ਲੋਕ ਆ ਸੁਖੀ ਵਸ ਰਹੇ ਆ। ਪਰ ਇਸੇ ਦੇ ਤਹਿਤ ਇੱਕ ਔਰਤ ਦੀ ਜੇ ਗੱਲ ਕਰੀਏ, ਉਹ ਮੰਦਿਰ ਦੇ ਵਿੱਚ ਪੂਜਾ ਕਰਨ ਚਲੀ ਗਈ ਤੇ ਉਸ ਤੋਂ ਬਾਅਦ ਜਿਹੜਾ ਜਾਤ ਪਾਤ, ਛੂਤ ਛਾਤ ਆ, ਉਹ ਇਹਨਾਂ ਨੂੰ ਕੁਛ ਮੰਦਿਰ ਦੇ ਪੁਜਾਰੀਆਂ ਨੂੰ ਚਿੰਬੜ ਗਈ, ਕੁਛ ਵੱਡੇ ਲੋਕਾਂ ਨੂੰ ਚਿੰਬੜ ਗਈ ਆ, ਤੇ ਉੱਥੇ ਬੜਾ ਬਾਵੇਲਾ ਹੋ ਰਿਹਾ ਹੈ। ਅਜੇ ਕੁਛ ਦਿਨ ਪਹਿਲਾਂ ਦੀ ਗੱਲ ਹੈ ਜੀ ਕਿ ਜਦੋਂ ਸਦਨ ਦਾ ਜਿਹੜਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਇਆ ਸ਼ੁੱਕਰ ਸ਼ਨੀਵਾਰ, ਮੋਦੀ ਦੀ ਸਪੀਚ ਸੀ ਜਿਹੜੀ ਲੋਕ ਸਭਾ ਦੇ ਵਿੱਚ, ਉਹਦਾ ਸ਼ੁਰੂਆਤੀ ਪੱਖ ਇਹ ਸੀਗਾ ਕਿ ਇੱਥੇ ਔਰਤਾਂ ਨੂੰ ਪੂਜਿਆ ਜਾਂਦਾ ਹੈ। ਮੁਲਕ ਦੇ ਉਹ ਸੰਵਿਧਾਨ ਤੇ ਆਪਣੀ ਸਪੀਚ ਦੇ ਰਹੇ ਸੀਗੇ ਕਿਉਂਕਿ ਸੰਵਿਧਾਨ ਦੇ ਜਿਹੜੇ ਸਾਲਗਿਰਾ ਸੀ ਕੋਈ, ਤਾਂ ਉਹਦੇ ਤੇ ਜਿਹੜੀ ਸ਼ੁਰੂਆਤ ਸੀਗੀ ਉਹਦੇ ਤੇ ਸੰਵਿਧਾਨ ਤੇ ਸਪੀਚ ਦੀ, ਉਹ ਇੱਥੋਂ ਸੀ ਕਿ ਇੱਥੇ ਨਾਰੀ ਜਾਤੀ ਦੀ ਪੂਜਾ ਕੀਤੀ ਜਾਂਦੀ ਹੈ। ਪਰ ਜਿਸ ਨਾਰੀ ਨੂੰ ਪੂਜਿਆ ਜਾਂਦਾ ਹੈ, ਜੇ ਉਹ ਨਾਰੀ ਸ਼ਿਵ ਸ਼ਿੰਗਨਾਪੁਰ ਮੰਦਿਰ ਹੈ ਮਹਾਰਾਸ਼ਟਰ ਦੇ ਵਿੱਚ ਸ਼ਨੀ ਦਾ, ਉੱਥੇ ਜਾ ਕੇ ਕਿਤੇ ਉਹਨੇ ਉਸ ਮੂਰਤੀ ਨੂੰ ਤੇਲ ਚੜਾ ਦਿੱਤਾ, ਅਭਿਸ਼ੇਕ ਕਰ ਦਿੱਤਾ, ਤਾਂ ਐਸਾ ਇਹ ਬਾਬ ਵਾਲਾ ਹੋਇਆ ਕਿ ਉੱਥੇ ਮੰਦਿਰ ਨੂੰ ਦੁੱਧ ਨਾਲ ਧੋਤਾ ਗਿਆ। ਜਿਹੜੇ 5-6 ਪੁਜਾਰੀ ਡਿਊਟੀ ਤੇ ਸੀ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਪੁਲਿਸ ਨੂੰ ਉਹ ਜਿਹੜਾ ਪਿੰਡ ਵਾਸੀ ਸੀਗੇ ਉਹਨਾਂ ਨੇ ਬੜੇ ਫਤਵੇ ਜਾਰੀ ਕਰ ਦਿੱਤੇ ਕਿ ਜੇਕਰ ਆਇੰਦਾ ਇਹ ਗੱਲ ਹੋ ਗਈ ਤਾਂ ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਦਲਿਤਾਂ ਦਾ ਤੇ ਅਸੀਂ ਸੁਣਿਆ ਸੀਗਾ ਕਿ ਇਸ ਮੁਲਕ ਦੇ ਵਿੱਚ ਬਹੁਤ ਸਾਰੇ ਮੰਦਿਰ ਆ ਜਿੱਥੇ ਦਲਿਤਾਂ ਦੇ ਅੰਦਰ ਜਾਣ ਤੇ ਮਨਾਹੀ ਹੈ ਕਿ ਉਹ ਮੰਦਿਰ ਦੀ ਜਿਹੜੀ ਉਹ ਦਹਲੀਜ਼ ਹੈ ਉਹ ਪਾਰ ਹੀ ਨਹੀਂ ਕਰ ਸਕਦੇ। ਪਰ ਇੱਕ ਔਰਤ ਪ੍ਰਤੀ ਇਹੋ ਜਿਹਾ ਵਤੀਰਾ, ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਇੱਥੇ ਔਰਤ ਦੀ ਪੂਜਾ ਹੁੰਦੀ ਹੈ ਤੇ ਦੂਸਰੇ ਪਾਸੇ ਜੇ ਉਹ ਔਰਤ ਸ਼ਨੀ ਦੀ ਇੱਕ ਪੱਥਰ ਦੀ ਸਿੱਲ ਤੇ ਜਾ ਕੇ ਤੇਲ ਪਾ ਆਉਂਦੀ ਹੈ ਤਾਂ ਉਹ ਅੱਗ ਲੱਗ ਜਾਂਦੀ ਹੈ। ਸੋ ਕਮਾਲ ਦੀ ਗੱਲ ਹੈ। ਮੈਂ ਤੇ ਉਹ ਜਿਹੇ ਭਗਵਾਨ ਨਾਲੋਂ ਕਹਾਂਗਾ ਕਿ ਭਗਵਾਨ ਪੱਥਰ ਦਾ ਹੀ ਚੰਗਾ ਹੈ। ਜਿਹੜਾ ਭਗਵਾਨ ਜਗ ਦੀ ਜਨਨੀ ਦੇ ਪਰਛਾਵੇਂ ਦੇ ਨਾਲ ਭਿੱਟਿਆ ਜਾਂਦਾ, ਉਹ ਫਿਰ ਭਗਵਾਨ ਲੋਕਾਂ ਨੂੰ ਸ਼ੁੱਧ ਕਿਵੇਂ ਕਰੇਗਾ ਜਿਹੜਾ ਇੱਕ ਔਰਤ ਦੇ ਪਰਛਾਵੇਂ ਤੋਂ ਭਿੱਟਿਆ ਜਾਂਦਾ। ਸੋ ਸਵਾਲ ਬੜੇ ਨੇ ਕਿਉਂਕਿ ਭਾਰਤ ਦੇ ਵਿੱਚ ਹਮੇਸ਼ਾ ਕਿਹਾ ਜਾਂਦਾ ਜੀ ਕਿ ਬਹੁ ਸੱਭਿਆ ਦੇਸ਼ ਆ, ਬਹੁ ਭਾਸ਼ਾਈ ਦੇਸ਼ ਆ, ਬਹੁ ਜਾਤੀ ਦਾ ਦੇਸ਼ ਆ। ਪਰ ਇੱਥੇ ਅਸਲ ਦੇ ਵਿੱਚ ਜਿਹੜਾ ਵਿਤਕਰਾ ਚੱਲਦਾ ਆ ਰਿਹਾ, ਚਾਹੇ ਉਹ ਮਨੂ ਸਮਿਰਤੀਆਂ ਦਾ ਸੀਗਾ, ਇੱਕ ਬਹੁਤ ਵੱਡੇ ਬਹੁਤ ਲੰਮੇ ਸਮੇਂ ਤੋਂ ਇੱਕ ਚੱਲਦਾ ਆ ਰਿਹਾ, ਉਹ ਮਨੂ ਸਮਿਰਤੀਆਂ ਤੋਂ ਬਾਅਦ ਜਿਹੜਾ ਸ਼ੋਸ਼ਣ ਦਲਿਤਾਂ ਦਾ ਸ਼ੁਰੂ ਹੋਇਆ ਸੀ, ਅੱਜ ਉਹਦਾ ਸਰੂਪ ਜ਼ਰੂਰ ਬਦਲ ਗਿਆ, ਥੋੜਾ ਜਿਹਾ ਉਹਦਾ ਢੰਗ ਜ਼ਰੂਰ ਬਦਲ ਗਿਆ, ਪਰ ਜਿਹੜਾ ਭੇਦਭਾਵ ਸੀ ਤੁਰਿਆ ਆਉਂਦਾ ਸਦੀਆਂ ਤੋਂ, ਉਹ ਅੱਜ ਵੀ ਜਾਰੀ ਹੈ। ਦੇਖੋ ਇਸ ਮੰਦਿਰ ਦੇ ਵਿੱਚ ਇਹ ਦੱਸਦੇ ਆ ਕਿ 400 ਸਾਲ ਤੋਂ ਇਹ ਮੰਦਿਰ ਹੋਣ ਦੇ ਵਿੱਚ ਆਇਆ ਤੇ 400 ਸਾਲਾਂ ਦੇ ਵਿੱਚ ਇਹ ਪਹਿਲੀ ਘਟਨਾ ਹੈ ਕਿ ਕੋਈ ਔਰਤ ਪੱਥਰ ਦੀ ਸਿਲ ਤੇ ਜਾ ਕੇ ਤੇਲ ਚੜਾ ਆਈ ਹੈ। ਸੋ ਬੜੀ ਦਿਲਚਸਪ ਗੱਲ ਹੈ ਕਿ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਭਗਵਾਨ ਸਭ ਦਾ,
ਭਗਵਾਨ ਇੱਕ ਹੈ, ਪਰ ਦੂਜੇ ਪਾਸੇ ਅਸੀਂ ਕਹਿੰਦੇ ਕਿ ਇੱਥੇ ਦਲਿਤ ਨਹੀਂ ਆ ਸਕਦਾ, ਇੱਥੇ ਔਰਤ ਨਹੀਂ ਪੂਜਾ ਕਰ ਸਕਦੀ। ਸੋ ਇਹ ਮੈਨੂੰ ਲੱਗਦਾ ਕਿ ਭਗਵਾਨ ਹੈ ਜਿਹੜਾ, ਜਾਂ ਤੇ ਉਹ ਕਾਣੀ ਅੱਖ ਵਾਲਾ ਇੱਕ ਨੂੰ ਦੇਖਦਾ ਮਿਹਰ ਦੀ ਰਹਿਮਤ ਦੀ ਨਿਗਾਹ ਨਾਲ ਤੇ ਦੂਸਰੇ ਨੂੰ ਨਫ਼ਰਤ ਦੀ ਅੱਗ ਨਾਲ, ਤੇ ਜਾਂ ਫਿਰ ਇਹ ਹੈ ਕਿ ਜਿਹੜੇ ਭਗਵਾਨ ਦੇ ਅੱਗੇ ਦਲਾਲ ਬੈਠੇ ਆ, ਫਿਰ ਜਾਂ ਉਹਨਾਂ ਦੀ ਅੱਖ ਕਾਣੀ ਹੈ ਜਾਂ ਉਹਨਾਂ ਦੀ ਸੋਚ ਕਾਣੀ ਹੈ। ਸੋ ਇਹ ਗੱਲਾਂ ਜਿਹੜੀਆਂ ਭਾਰਤ ਦੇ ਵਿੱਚ ਜਦੋਂ ਸਾਡੇ ਪ੍ਰਧਾਨ ਮੰਤਰੀ ਬੋਲਦੇ ਆ ਜਾਂ ਬਾਹਰ ਜਾ ਕੇ ਬੋਲਦੇ ਆ, ਤਾਂ ਉੱਥੇ ਬੜੀਆਂ ਵੱਡੀਆਂ ਫੋਕੀਆਂ ਤਾਰਾ ਮਾਰਦੇ ਆ ਕਿ ਏਦਾਂ ਹੈ ਜੀ, ਓਦਾਂ ਆ, ਅਸੀਂ ਰਲ ਮਿਲ ਕੇ ਰਹਿੰਦੇ ਹਾਂ, ਸਦਭਾਵਨਾ ਹੈ ਸਾਡੀ। ਪਰ ਅਸਲ ਦੇ ਵਿੱਚ ਦਲਿਤਾਂ ਨਾਲ, ਸ਼ੂਦਰਾਂ ਨਾਲ ਔਰ ਔਰਤਾਂ ਦੇ ਨਾਲ ਇਸ ਸਮਾਜ ਦੇ ਵਿੱਚ ਅੱਜ ਵੀ ਇੱਕ ਜਿਹੜਾ ਸਿਲਸਿਲਾ ਸ਼ੋਸ਼ਣ ਦਾ, ਇੱਕ ਊਚ ਨੀਚਤਾ ਦਾ, ਉਹ ਚੱਲਦਾ ਆ ਰਿਹਾ ਹੈ ਔਰ ਚੱਲਦਾ ਰਹੇਗਾ, ਕਿਉਂਕਿ ਇਹ ਲੋਕ ਬਦਲਣ ਲਈ ਤਿਆਰ ਹੀ ਨਹੀਂ। ਕਿਉਂਕਿ 21ਵੀਂ ਸਦੀ 'ਚ ਆ ਕੇ ਜੇਕਰ ਇਸ ਮੁੱਦੇ ਤੇ ਬਹਿਸ ਨਹੀਂ ਹੋ ਸਕਦੀ ਕਿ ਔਰਤ ਭਗਵਾਨ ਦੇ ਦਰ ਤੇ ਨਹੀਂ ਜਾ ਸਕਦੀ, ਤਾਂ ਫਿਰ ਔਰਤ ਨੂੰ ਅਸੀਂ ਬਰਾਬਰਤਾ ਕਿਵੇਂ ਦੇ ਸਕਦੇ ਹਾਂ? ਜੇ ਇਸ ਤੇ ਬਹਿਸ ਹੀ ਕਰਨ ਨੂੰ ਇਹ ਤਿਆਰ ਨਹੀਂ, ਇਹ ਲੋਕ ਗੱਲ ਨੂੰ ਸੋਚਣ ਸਮਝਣ ਨੂੰ ਤਿਆਰ ਨਹੀਂ, ਕਿ ਫਿਰ ਅਸੀਂ ਕਿਵੇਂ ਮੰਨ ਸਕਦੇ ਹਾਂ ਕਿ ਇਸ ਦੇਸ਼ ਦੇ ਵਿੱਚ ਇਕਸਾਰਤਾ ਕਦੇ ਆ ਸਕਦੀ ਹੈ, ਕਦੇ ਬੀਬੀਆਂ ਨੂੰ ਬਰਾਬਰਤਾ ਮਿਲ ਸਕਦੀ ਹੈ? ਇਹ ਜਿਹੜੇ ਨਾਅਰੇ ਲਾਏ ਸੀ ਔਰਤ ਸਸ਼ਕਤੀਕਰਨ ਦੇ, ਜੇ ਸਾਰੇ ਫਿੱਕੇ ਆ ਉਹਨਾਂ ਚਿਰ ਜਿੰਨਾ ਚਿਰ ਇਹ ਚੀਜ਼ਾਂ, ਇਹ ਭੇਦਭਾਵ ਮਿਟਦੇ ਨਹੀਂ। ਤਾਂ ਜੀ ਲੱਗਦਾ ਵੀ ਆ ਕਿ ਭੇਦਭਾਵ ਜਿਹੜੇ ਮਿਟਣੇ ਹਿੰਦੁਸਤਾਨ ਦੇ ਵਿੱਚ ਬੜੇ ਔਖੇ ਜਿਹੇ ਆ। ਤੇ ਅੱਗੇ ਆਪਾਂ ਇੱਕ ਉੱਡਦੀ ਖਬਰ ਜੀ ਸੋਸ਼ਲ ਮੀਡੀਆ ਤੇ ਮੈਂ ਦੇਖੀ ਸੀਗੀ ਕਿ ਸੁਖਬੀਰ ਬਾਦਲ ਦਾ ਇੱਕ ਸਿਪਾਹੀ ਆ ਜਿਹੜਾ ਉਸਦਾ ਸਿਕਿਉਰਿਟੀ ਦੇ ਨਾਲ ਹੀ ਹੈਗਾ, ਉਹ ਫੱਟੜ ਹੋ ਗਿਆ ਤੇ ਕਿਤੇ ਗੋਲੀ ਚੱਲੀ ਆ। ਹਾਂ ਬਿਲਕੁਲ ਜੀ, ਇਹ ਖਬਰ ਪਹਿਲਾਂ ਦੱਸਦੇ ਸੀ ਕਿ ਫੇਕ ਆ, ਲੋਕਾਂ ਨੇ ਖੰਡਨ ਵੀ ਕੀਤਾ। ਕਿਸੇ ਇੱਕ ਬਾਹਰਲੇ ਈ ਪੇਪਰ ਨੇ ਇਸ ਖਬਰ ਨੂੰ ਫਲੈਸ਼ ਕੀਤਾ ਸੀਗਾ। ਉਸ ਤੋਂ ਬਾਅਦ ਕਾਫੀ ਵਾਵੇਲਾ ਹੋਇਆ ਸੋਸ਼ਲ ਮੀਡੀਆ ਤੇ, ਕਈਆਂ ਨੇ ਫੇਕ ਕਿਹਾ, ਕਈਆਂ ਨੇ ਸਹੀ। ਪਰ ਅਸਲ ਦੇ ਵਿੱਚ ਇਹ ਘਟਨਾ ਜਿਹੜੀ ਉਸ ਈ ਪੇਪਰ ਨੇ ਦੱਸੀ ਸੀਗੀ, ਬਾਹਰਲੇ ਈ ਪੇਪਰ ਨੇ, ਕਿ ਇਹ ਦਿੱਲੀ ਦੀ ਘਟਨਾ ਹੈ। ਵਾਸਤਵ ਦੇ ਵਿੱਚ ਇਹ ਘਟਨਾ ਲੁਧਿਆਣਾ ਦੀ ਹੈ। ਲੁਧਿਆਣਾ ਫਿਰੋਜ਼ਪੁਰ ਰੋਡ ਤੇ ਇੱਕ ਹੋਟਲ ਹੈ ਬਹੁਤ ਵੱਡਾ, ਹਯਾਤ, ਜਿਹਦੇ ਵਿੱਚ ਮਾਨਯੋਗ ਉਪ ਮੁੱਖ ਮੰਤਰੀ ਸਾਹਿਬ ਠਹਿਰੇ ਹੋਏ ਸਨ, ਤੇ ਉਹਨਾਂ ਦੀ ਜਿਹੜੀ ਗਾਰਡ ਲੱਗੀ ਹੋਈ ਸੀ ਬਾਹਰ, ਉਹਦੇ ਤੇ ਫਾਇਰਿੰਗ ਹੋਈ ਆ। ਅਸਲੀਅਤ ਇਸ ਘਟਨਾ ਦੀ ਇਹ ਹੈ ਕਿ ਬਰਾਤ ਉੱਥੋਂ ਕਿਤੇ ਲੰਘ ਰਹੀ ਸੀ ਨੇੜ ਤੋਂ, ਤੇ ਬਰਾਤ ਦੀ ਆੜ ਦੇ ਵਿੱਚ ਉਹ ਗੋਲੀਆਂ ਚੱਲੀਆਂ। ਹਾਲਾਂਕਿ ਪੁਲਿਸ ਇਹ ਕਹਾਣੀ ਬਣਾ ਰਹੀ ਹੈ, ਪੁਲਿਸ ਪੁਸ਼ਟੀ ਤਾਂ ਕਰ ਰਹੀ ਹੈ ਕਿ ਘਟਨਾ ਹੋਈ ਹੈ, ਪਰ ਪੁਲਿਸ ਕਹਾਣੀ ਇਹ ਬਣਾ ਰਹੀ ਹੈ ਜੀ ਬਰਾਤ ਜਾ ਰਹੀ ਸੀ, ਪਟਾਕੇ ਚੱਲਦੇ ਸੀ, ਤੇ ਕੋਈ ਸ਼ਰਾ ਪਟਾਕਿਆਂ ਚੋਂ ਨਿਕਲ ਕੇ ਜਿਹੜਾ ਉਹਦੀ ਜੈਕਟ ਨੂੰ ਚੀਰ ਕੇ, ਸਿਪਾਹੀ ਦੀ ਜੈਕਟ ਨੂੰ ਚੀਰ ਕੇ ਗੁੱਟ ਤੇ ਜਾ ਲੱਗਿਆ, ਤੇ ਜਦੋਂ ਜਾਂਚ ਕੀਤੀ ਤੇ ਬਰੂਦ ਦਾ ਸਿੱਕਾ ਪਾਇਆ ਗਿਆ। ਇਹਦਾ ਮਤਲਬ ਕਿ ਫਾਇਰ ਹੋਇਆ, ਜੋ ਕਿ ਇੱਕ ਕੇਸ ਬਣਦਾ। ਤੇ ਕੇਸ ਇਹਨਾਂ ਨੇ ਬੜਾ ਸਿੰਪਲ ਜਿਹਾ ਬਣਾ ਦਿੱਤਾ ਜੀ, 323, ਇੱਕ ਹਵਾ 'ਚ ਗੋਲੀ ਚਲਾਉਣ ਵਾਲੀ, ਜਦ ਕਿ ਇਹੋ ਜਿਹੇ ਮਾਮਲੇ ਹੁੰਦੇ ਆ ਜਦੋਂ ਉਹ ਧਾਰਾ 307 ਦੇ ਅਧੀਨ ਦਰਜ ਹੁੰਦੇ ਆ, ਜਦੋਂ ਵੀ ਕਿਤੇ ਚਾਹੇ ਉਹ ਹਵਾਈ ਗੋਲੀ ਚੱਲੇ। ਪਰ ਪੁਲਿਸ ਨੇ ਇਸ ਕਹਾਣੀ ਨੂੰ ਛੋਟਾ ਰੱਖਣ ਕਰਕੇ ਆਪਣੀ ਜਿਹੜੀ ਊਣਤਾਈ ਸੀ ਉਹਨੂੰ ਲੁਕਾਉਣ ਲਈ, ਜਿਹੜੀ ਇਹਨਾਂ ਤੋਂ ਚੂਕ ਹੋਈ, ਉਹਨੂੰ ਛਪਾਉਣ ਲਈ ਇਹ ਕਹਾਣੀ ਜਿਹੜੀ ਛੋਟੀ ਕਰਕੇ ਦਿੱਤੀ ਗਈ। ਔਰ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਵੀ ਇਸ ਨੂੰ ਨੱਪਿਆ ਘੁੱਟਿਆ ਕਿ ਇਹ ਘਟਨਾ ਜਿਹੜੀ ਬਾਹਰ ਨਹੀਂ ਜਾਣੀ ਚਾਹੀਦੀ, ਕਿਉਂਕਿ ਅਕਾਲੀ ਪਹਿਲਾਂ ਹੀ ਬਹੁਤ ਜ਼ਿਆਦਾ ਨੁਕਸਾਨ ਚੱਲ ਰਿਹਾ, ਤੇ ਇਸ ਘਟਨਾ ਨਾਲ ਹੋਰ ਵੀ ਉਹਨਾਂ ਦੀ ਛਵੀ ਨੂੰ ਨੁਕਸਾਨ ਪਹੁੰਚ ਸਕਦਾ, ਉਹਨਾਂ ਦੀ ਪੁਲਿਸ ਦਾ ਜਿਹੜਾ ਭਰੋਸਾ ਹੋਰ ਵੀ ਡਿੱਗ ਸਕਦਾ। ਪਰ ਅਸਲੀਅਤ ਇਹ ਸੀ ਕਿ ਦੱਸਦੇ ਆ ਕਿ ਬਰਾਤ ਦੀ ਆੜ ਦੇ ਵਿੱਚ ਕਿਸੇ ਨੇ ਸਿੱਧੇ ਫਾਇਰ ਕੀਤੇ ਆ, ਔਰ ਉਸ ਤੋਂ ਬਾਅਦ ਉਹ ਬੰਦੇ ਨਿਕਲਣ 'ਚ ਕਾਮਯਾਬ ਵੀ ਹੋਏ ਆ। ਹੁਣ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਆ, ਉਹ ਇਸ ਚੀਜ਼ ਨੂੰ ਪ੍ਰਵਾਨ ਕਰ ਰਹੇ ਆ, ਮੰਨ ਰਹੇ ਆ ਕਿ ਸੁਰੱਖਿਆ ਦੀ ਚੂਕ ਆ, ਤੇ ਜਿਨ੍ਹਾਂ ਤੋਂ ਇਹ ਸੁਰੱਖਿਆ ਚੂਕ ਹੋਈ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ। ਪਰ ਜਿਹੜੇ ਲੋਕਲ ਪੁਲਿਸ ਆ, ਉਹ ਇਸ ਚੀਜ਼ ਨੂੰ ਨਹੀਂ ਮੰਨਦੀ, ਇੱਕ ਮਹਿਜ਼ ਹਾਦਸਾ ਮੰਨਦੀ ਹੈ। ਪਰ ਇਹ ਗੰਭੀਰ ਤੇ ਚਿੰਤਾ ਤੁਰ ਕਰਨ ਵਾਲਾ ਵਿਸ਼ਾ ਆ ਕਿ ਜੇਕਰ ਮੁੱਖ ਮੰਤਰੀ ਦੀ, ਉਪ ਮੁੱਖ ਮੰਤਰੀ ਦੀ ਸੁਰੱਖਿਆ ਦੇ ਵਿੱਚ ਇਸ ਤਰ੍ਹਾਂ ਸਨਮਾਰੀ ਹੋ ਜਾਂਦੀ ਹੈ, ਤੇ ਕੱਲ ਨੂੰ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਕਿਉਂਕਿ ਅਕਾਲੀ ਜਦੋਂ ਰੈਲੀ ਰੂਲੀ 'ਚ ਜਾਂਦੇ ਆ ਜਾਂ ਜਦੋਂ ਕਿਸੇ ਇਕੱਠ 'ਚ ਜਾਂਦੇ ਆ, ਤਾਂ ਉੱਥੇ ਜੋਸ਼ ਨਹੀਂ ਸੰਭਾਲ ਪਾਉਂਦੇ, ਹੋਸ਼ ਤੋਂ ਕੰਮ ਨਹੀਂ ਲੈਂਦੇ, ਇਸ ਤਰ੍ਹਾਂ ਜਿਹੜਾ ਹੋ ਜਾਂਦਾ। ਪਰ ਜੇਕਰ ਕਿਤੇ ਖੁਦਾ ਨਾ ਖਾਸਤਾ ਕੋਈ ਵੱਡੀ ਘਟਨਾ ਵਾਪਰ ਜਾਵੇ ਤਾਂ ਉਹਦਾ ਨੁਕਸਾਨ ਜਿਹੜਾ ਪਹਿਲਾਂ ਹੀ ਨੁਕਸਾਨ ਦੇ ਦੌਰ 'ਚੋਂ ਲੰਘ ਰਿਹਾ ਪੰਜਾਬ, ਉਹਨੂੰ ਝੱਲਣਾ ਪਏਗਾ। ਪਰ ਇਹ ਅਸਲੀਅਤ ਹੈ ਕਿ ਇਹ ਘਟਨਾ ਵਾਪਰੀ ਹੈ ਔਰ ਸੁਰੱਖਿਆ 'ਚ ਬਹੁਤ ਵੱਡੀ ਚੂਕ ਹੋਈ ਹੈ ਜੀ। ਤੇ ਅੱਗੇ ਆਪਾਂ ਜੀ ਇੱਕ ਗੱਲ ਕਰੀਏ ਕਿ ਇੱਕ ਅੰਕੜੇ ਸਾਹਮਣੇ ਆ ਜਿਸ ਦੇ ਵਿੱਚ ਪਤਾ ਲੱਗਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੇ ਠੇਕਿਆਂ ਦੀ ਗਿਣਤੀ ਵੱਧ ਗਈ ਆ। ਕੀ ਇਹਨਾਂ ਲੋਕਾਂ ਲਈ ਵੀ ਇੰਨੀਆਂ ਸਹੂਲਤਾਂ ਵਧਾਈਆਂ ਆ ਜਾਂ ਠੇਕੇ ਵਧਾਏ ਆ? ਨਹੀਂ ਜੀ, ਇਹ ਸਹੂਲਤ ਹੀ ਹੈ ਕਿ ਤੁਹਾਨੂੰ ਗਲੀ ਗਲੀ 'ਚ ਠੇਕਾ ਖੋਲ ਦਿੱਤਾ ਗਿਆ। ਕਮਾਲ ਦੀ ਸਹੂਲਤ ਤਾਂ ਇਹ ਹੈ ਕਿ ਕਈ ਵਾਰ ਜਿੱਥੋਂ ਚੂਰਨ ਟੌਫੀਆਂ ਮਿਲਦੀਆਂ, ਉਹਨਾਂ ਦੁਕਾਨਾਂ ਤੇ ਵੀ ਸ਼ਰਾਬ ਪਈ ਦੇਖ ਸਕਦੇ ਹੋ ਤੁਸੀਂ ਪੰਜਾਬ ਦੇ ਵਿੱਚ। ਇਸ ਤੋਂ ਵੱਡੀ ਸਹੂਲਤ ਮੈਂ ਨਹੀਂ ਮੰਨਦਾ ਪੰਜਾਬੀਆਂ ਨੂੰ ਕੋਈ ਹੋਏਗੀ, ਕਿਉਂਕਿ ਪੰਜਾਬੀਆਂ ਦੀ ਜਿਹੜੀ ਡਿਮਾਂਡ ਹੈ ਸ਼ਰਾਬ ਦੀ, ਉਹ ਵਧੀ ਹੋਈ ਇੰਨੀ ਹੈ ਕਿ ਇਹਨਾਂ ਨੇ ਰੱਜ ਕੇ ਕਮਾਈ ਕੀਤੀ, ਤਾਂ ਹੀ ਠੇਕੇ ਵੱਧਦੇ ਗਏ। ਹੁਣ ਤੁਸੀਂ ਦੇਖੋ 2000 ਦੇ ਸ਼ੁਰੂ ਦੇ ਵਿੱਚ
ਪੰਜਾਬ ਦੇ ਵਿੱਚ ਅੰਗਰੇਜ਼ੀ ਸ਼ਰਾਬ ਦੇ 1162 ਠੇਕੇ ਸੀ ਤੇ ਦੇਸੀ ਸ਼ਰਾਬ ਦੇ 3750 ਠੇਕੇ ਸੀ, ਜਿਹੜੇ ਹੁਣ 10-12 ਸਾਲਾਂ ਦੇ ਵਿੱਚ ਵੱਧ ਕੇ 5 ਗੁਣਾ ਹੋ ਗਏ। ਬਹੁਤ ਵੱਡੀ बढ़ोतरी है, बहुत ਵੱਡਾ ਵਾਧਾ ਇਹ। ਤੇ ਦੂਸਰਾ ਇਹ ਹੈ ਕਿ ਜਿਹੜੀ ਲਾਇਸੈਂਸ ਫੀਸ ਸੀਗੀ, ਜਿਹੜੀ ਸਰਕਾਰ ਨੂੰ 2009-10 ਦੇ ਵਿੱਚ ਸਿਰਫ 2100 ਕਰੋੜ 2157 ਕਰੋੜ ਮਿਲਦੀ ਸੀ, ਉਹ ਵੱਧ ਕੇ ਇਸ ਸਾਲ ਤੱਕ 2014-15 ਤੱਕ ਵੱਧ ਕੇ 4700 ਕਰੋੜ ਤੱਕ ਹੋ ਗਈ। ਯਾਨੀ ਦੇਖੋ ਕਿੰਨਾ ਵੱਡਾ ਵਾਧਾ ਹੋਇਆ। ਤੇ ਜੇ ਉੱਥੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਬੱਚਿਆਂ ਦੀਆਂ ਜਿਹੜੀਆਂ ਖਾਣ ਪੀਣ ਦੀਆਂ ਵਸਤੂਆਂ ਉਹਦੇ ਚ ਮਹਿਜ 62% ਵਾਧਾ ਹੋਇਆ 15 ਸਾਲਾਂ ਚ, ਜਦਕਿ ਜਿਹੜਾ ਬੀਅਰ ਦਾ ਉਤਪਾਦਨ ਹੈ ਉਹ 209% ਵੱਧ ਗਿਆ। ਜਿਹੜਾ ਅੰਗਰੇਜ਼ੀ ਸ਼ਰਾਬ ਦਾ ਉਤਪਾਦਨ ਸੀ ਉਹ 31% ਵੱਧ ਗਿਆ। ਇਹਦਾ ਮਤਲਬ ਇਹ ਹੈ ਕਿ ਖਪਤ ਬਹੁਤ ਵੱਡੇ ਪੱਧਰ ਤੇ ਵੱਧ ਰਹੀ ਹੈ ਪੰਜਾਬ ਦੇ ਵਿੱਚ, ਤੇ ਸਰਕਾਰ ਹੈ ਜਿਹੜੀ ਉਹ ਇਸ ਖਪਤ ਨੂੰ ਘਟਾਉਣਾ ਵੀ ਨਹੀਂ ਚਾਹੁੰਦੀ, ਕਿਉਂਕਿ ਇੱਕ ਬਹੁਤ ਵੱਡਾ ਮਾਲੀਆ ਪੰਜਾਬ, ਜੇ ਮੈਨੂੰ ਲੱਗਦਾ ਕਿ ਪੰਜਾਬ ਜੇ ਚੱਲਦਾ ਹੈ ਤਾਂ ਇਹ ਸ਼ਰਾਬ ਦੀਆਂ ਫੌੜੀਆਂ ਤੇ ਚੱਲਦਾ ਹੈ। ਕਿਉਂਕਿ ਪਿਛਲੇ ਵਾਰੀ ਇੱਕ RTI ਐਕਟਿਵਿਸਟ ਨੇ RTI ਪਾ ਕੇ ਪੁੱਛਿਆ ਸੀ ਕਿ ਸ਼ਰਾਬ ਤੇ ਜਿਹੜਾ ਸੈਸ ਲੱਗਦਾ ਹੈ ਇੱਕ ਬੋਤਲ ਤੇ 5-6 ਰੁਪਈਆ, ਸਰਕਾਰ ਜਿਹੜੀ ਅਲੱਗ ਸੈਸ ਲਾਉਂਦੀ ਹੈ ਜਿਹੜੀ ਐਕਸਾਈਜ਼ ਡਿਊਟੀ ਤੋਂ ਇਲਾਵਾ, ਉਹ ਸੈਸ ਕਿੱਥੇ ਕਿੱਥੇ ਜਾਂਦਾ। ਤੇ ਪੰਜਾਬ ਸਰਕਾਰ ਨੇ ਗਿਣਾਇਆ ਸੀ ਕਿ ਅਸੀਂ 1 ਰੁਪਈਆ ਬੋਤਲ ਪਿੱਛੇ ਐਜੂਕੇਸ਼ਨ ਨੂੰ ਦਿੰਦੇ ਹਾਂ, 1 ਰੁਪਈਆ ਦਾ ਅਸੀਂ ਸ਼ਹੀਦਾਂ ਦਾ ਜਾਂ ਸੱਭਿਆਚਾਰਾਂ ਦੀ ਜਿਹੜੇ ਮੇਲੇ ਹੁੰਦੇ ਆ ਸ਼ਹੀਦਾਂ ਦੀ ਯਾਦ 'ਚ ਜਾਂ ਸੱਭਿਆਚਾਰਕ ਮੇਲੇ ਹੁੰਦੇ ਆ ਉਹਨਾਂ ਨੂੰ ਦਿੰਦੇ ਆ। ਇਸ ਤਰ੍ਹਾਂ ਕਰਕੇ ਉਹਨਾਂ ਨੇ ਜਿਹੜਾ ਉਹ ਦਿੱਤਾ ਸੀਗਾ ਜਵਾਬ, ਤੇ ਉਹ ਹੈਰਾਨ ਕਰਦਾ ਸੀ ਕਿ ਸਾਡਾ ਸੱਭਿਆਚਾਰ, ਸਾਡੀ ਸਿੱਖਿਆ ਜਿਹੜੀ ਉਹ ਸ਼ਰਾਬ ਤੇ ਚੱਲ ਰਹੀ ਹੈ। ਸੋ ਉਹ ਚੀਜ਼ਾਂ ਸੱਚ ਨੇ ਕਿ ਜਿਹੜੀ ਸ਼ਰਾਬ ਦੀ ਖਪਤ ਹੈ ਪੰਜਾਬ ਸਰਕਾਰ ਘਟਾਉਣਾ ਵੀ ਨਹੀਂ ਚਾਹੁੰਦੀ। ਇਸੇ ਲਈ ਹੁਣ ਲੋਕ ਜਿਹੜੇ ਰੇਹੜੀਆਂ ਤੇ ਸ਼ਰਾਬ ਰੱਖ ਕੇ ਵੇਚ ਰਹੇ ਆ। ਤਲਵੰਡੀ ਸਾਬੋ ਦਾ ਇੱਕ ਅਕਾਲੀ ਵਰਕਰ ਹੀ ਇੱਕ ਜੀਪ ਤੇ, ਖੁੱਲੇ ਰੂਪ ਦੇ ਵਿੱਚ ਜੀਪ ਤੇ ਸੜਕ ਤੇ ਖੜ ਕੇ, ਹਾਈਵੇ ਤੇ ਖੜ ਕੇ ਸ਼ਰਾਬ ਵੇਚੀ ਜਾ ਰਿਹਾ ਸੀ। ਜਦੋਂ ਵੀਡੀਓ ਵਾਇਰਲ ਹੋਈ ਤਾਂ ਮੁੜ ਉਹਦੇ ਤੇ ਕਾਰਵਾਈ ਕੀਤੀ ਗਈ। ਸੋ ਪੰਜਾਬ ਦੇ ਵਿੱਚ ਸ਼ਰਾਬ ਦੀ ਖਪਤ ਹੈ ਹੀ ਬਹੁਤ ਜ਼ਿਆਦਾ ਹੈ। PGI ਦੇ ਪਿੱਛੇ ਜੇ ਇੱਕ ਰਿਪੋਰਟ ਸ਼ਾਇਆ ਕੀਤੀ ਸੀਗੀ ਅਧਿਕਾਰਤ ਤੌਰ ਤੇ, ਉਹ ਕਹਿੰਦੇ ਕਿ ਜਿਹੜੇ ਜਿਗਰ 'ਚ ਪਾਣੀ ਪੈਣ ਦੇ ਮਾਮਲੇ ਆਉਂਦੇ ਆ ਸਾਹਮਣੇ ਸਾਡੇ ਹਸਪਤਾਲ ਦੇ ਵਿੱਚ, PGI ਦੇ ਵਿੱਚ ਚੰਡੀਗੜ੍ਹ, ਤਾਂ ਉਹਦੇ ਵਿੱਚ 90% ਰੋਗੀ ਆ ਜਿਹੜੇ ਉਹ ਪੰਜਾਬ 'ਚੋਂ ਆਉਂਦੇ ਆ। ਸੋ ਇੱਕ ਬਹੁਤ ਵੱਡਾ ਅੰਕੜਾ ਉਹਨਾਂ ਨੇ ਜਾਰੀ ਕੀਤਾ ਕਿ ਜਿਹੜੇ 90% ਜਿਗਰ ਦੇ ਰੋਗੀ ਆ ਉਹ ਪੰਜਾਬ 'ਚੋਂ ਆਉਂਦੇ ਆ, ਤੇ ਜ਼ਿਆਦਾਤਰ ਜਿਨ੍ਹਾਂ 'ਚੋਂ 70-80% ਜਿਹੜੇ ਹੁੰਦੇ ਆ ਉਹ ਸ਼ਰਾਬ ਪੀਣ ਕਰਕੇ ਜਿਗਰ ਡੈਮੇਜਡ ਹੁੰਦੇ ਆ। ਸੋ ਇਹਦਾ ਕਾਰਨ ਜੇ ਲੱਭੀਏ, ਖਪਤ ਵਧਣ ਦਾ ਕਾਰਨ ਇਹ ਲੱਭੀਏ, ਤਾਂ ਅਸੀਂ ਇਸ ਨੂੰ ਸਵੀਕਾਰ ਕੀਤਾ, ਇਸ ਨੂੰ ਪ੍ਰਵਾਨ ਕਰ ਲਿਆ। ਸ਼ਰਾਬ ਦੇ ਨਸ਼ੇ ਨੂੰ ਸਾਡੇ ਬਜ਼ੁਰਗਾਂ ਨੇ ਪ੍ਰਵਾਨ ਕੀਤਾ ਸੀ, ਅਸੀਂ ਅੱਗੇ ਸਾਡੀਆਂ ਪੀੜ੍ਹੀਆਂ ਨੇ ਪ੍ਰਵਾਨ ਕਰ ਲਿਆ। ਅਸੀਂ ਬੱਚੇ ਦੇ ਜੰਮਣ ਤੋਂ ਲੈ ਕੇ ਬਜ਼ੁਰਗ ਦੇ ਮਰਨ ਤੱਕ ਅਸੀਂ ਉਹ ਇਕੱਠਾ 'ਚ ਸ਼ਰਾਬ ਦਿੰਦੇ ਹਾਂ, ਵੰਡਦੇ ਹਾਂ। ਕੋਈ ਮਹਿਮਾਨ ਆਉਂਦਾ ਅਸੀਂ ਉਹਨੂੰ ਸ਼ਰਾਬ ਪੇਸ਼ ਕਰਦੇ, ਇੱਕ ਯਾਨੀ ਸਾਡਾ ਚੱਲਣ ਬਣ ਗਿਆ। ਸ਼ਰਾਬ ਨੂੰ ਅਸੀਂ ਪ੍ਰਵਾਨ ਕਰ ਚੁੱਕੇ ਇੱਕ ਸਮਾਜਿਕ ਜਿੱਦਾਂ ਕਹਿ ਲਈਏ ਟ੍ਰੈਂਡ ਦੇ ਤੌਰ ਤੇ, ਫੈਸ਼ਨ ਦੇ ਤੌਰ ਤੇ। ਸੋ ਸ਼ਰਾਬ ਜੇ ਜ਼ਹਿਰ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਉੱਤੇ ਲਿਖਿਆ ਵੀ ਹੁੰਦਾ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ। ਪਰ ਕਮਾਲ ਦੀ ਗੱਲ, ਪੰਜਾਬੀ ਏਡੇ ਜਿਗਰੇ ਵਾਲੇ ਆ, ਏਡੇ ਜਿਗਰ ਵੱਡੇ ਵਾਲੇ ਆ ਕਿ ਇਹਨਾਂ ਨੇ ਜ਼ਹਿਰ ਨੂੰ ਵੀ ਪ੍ਰਵਾਨ ਕਰ ਲਿਆ। ਜ਼ਹਿਰ ਵੀ ਇਹਨਾਂ ਨੇ ਅਲਮਾਰੀਆਂ 'ਚ ਭਰ ਕੇ ਰੱਖ ਲਿਆ, ਤੇ ਇਹ ਖਪਤ ਸ਼ਾਇਦ ਉਹਨਾਂ ਚਿਰ ਘਟੇਗੀ ਨਹੀਂ ਜਿੰਨਾ ਚਿਰ ਸ਼ਰਾਬ ਦੀ ਥਾਂ ਅਲਮਾਰੀਆਂ 'ਚ ਕਿਤਾਬ ਨਹੀਂ ਹੋਏਗੀ। ਜੀ ਜੀ, ਬਿਲਕੁਲ ਠੀਕ। ਤੇ ਅੱਗੇ ਆਪਾਂ ਜੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਕਿ ਉਹਨਾਂ ਨੇ ਹੁਣ ਸੰਗਤ ਦਰਸ਼ਨ ਸ਼ੁਰੂ ਕਰ ਦਿੱਤੇ ਆ। ਕੀ ਸੰਗਤਾਂ ਹੁੰਮ ਆ ਕੇ ਆ ਰਹੀਆਂ ਉਹਨਾਂ ਦੇ ਸੰਗਤ ਦਰਸ਼ਨ 'ਚ? ਜੀ, ਸੰਗਤ ਦਰਸ਼ਨ ਇਹਨਾਂ ਨੂੰ ਨਾਂ, ਜਿਵੇਂ ਸਦਭਾਵਨਾ ਰੈਲੀ ਦਾ ਨਾਂ ਇੱਕ ਠੱਗਤਾ ਜੀ ਹੈ, ਠੱਗੀ ਜੀ ਲੱਗਦੀ ਹੈ, ਸਿਆਸੀ ਠੱਗੀ ਜੀ ਲੱਗਦੀ ਹੈ, ਕਿਉਂਕਿ ਸਦਭਾਵਨਾ ਰੈਲੀ ਹੁੰਦੀ ਤੇ ਅੰਦਰ ਉੱਥੇ ਬੋਲਿਆ ਕੁਛ ਹੋਰ ਜਾ ਰਿਹਾ ਹੁੰਦਾ, ਜ਼ਹਿਰ ਉਗਲਿਆ ਜਾ ਰਿਹਾ ਹੁੰਦਾ। ਉਹੀ ਹਾਲ ਸੰਗਤ ਦਰਸ਼ਨ ਦਾ। ਨਾਂ ਸੰਗਤ ਦਰਸ਼ਨ ਦਾ, ਪਰ ਰੰਗਤ ਇਹਦੀ ਕੁਛ ਹੋ ਰਹੀ ਹੈ। ਅਸਲ ਦੇ ਵਿੱਚ ਸੰਗਤ ਦਰਸ਼ਨ ਨਹੀਂ, ਇੱਕ ਸੌਦੇਬਾਜ਼ੀ ਹੈ। ਖਡੂਰ ਸਾਹਿਬ ਦੇ ਇਲਾਕੇ ਦੇ ਵਿੱਚ ਜਿਮਨੀ ਚੋਣ ਹੋਣੀ ਹੈ, ਉਹ ਕਿਉਂਕਿ ਉੱਥੋਂ ਰਮਨਜੀਤ ਸਿੰਘ ਸਿੱਕੀ ਹੋਰੀ ਜਿਹੜੇ ਕਾਂਗਰਸ ਦੇ ਵਿਧਾਇਕ ਸੀ, ਉਹਨਾਂ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਅਸਤੀਫਾ ਦਿੱਤਾ ਸੀਗਾ, ਜੋ ਪ੍ਰਵਾਨ ਕਰ ਲਿਆ ਗਿਆ। ਉਸ ਤੋਂ ਬਾਅਦ ਜਿਮਨੀ ਚੋਣ ਲਈ ਉੱਥੇ ਚੱਕਾ ਵੱਜ ਗਿਆ। ਕੈਪਟਨ ਤੇ ਅਕਾਲੀ ਦਲ ਦੋਵਾਂ ਲਈ ਬਹੁਤ ਵੱਡਾ ਇਮਤਿਹਾਨ ਹੈ ਉਹ ਖਡੂਰ ਸਾਹਿਬ ਦੀ ਸੀਟ। ਸੋ ਉੱਥੇ ਨਾਲ ਦੀ ਨਾਲ ਇਹਨਾਂ ਨੂੰ ਚੇਤਾ ਆ ਗਿਆ ਕਿ 4 ਸਾਲ ਹੋ ਗਏ, 4.5 ਸਾਲ ਹੋ ਗਏ, ਹਾਰੇ ਸੀ ਅਸੀਂ, ਉੱਥੇ ਗਏ ਨਹੀਂ, ਤੇ ਹੁਣ ਚੱਲੀਏ, ਜਾਈਏ ਲੋਕਾਂ 'ਚ, ਉਹਨਾਂ ਨੂੰ ਵਰਾਈਏ। ਸੋ ਉਹੀ ਚੋਗਾ ਪਾਉਣ ਗਏ ਨੇ ਮੁੱਖ ਮੰਤਰੀ, ਜੇ ਕਹਿ ਲਈਏ ਕਿ ਸੰਗਤ ਦਰਸ਼ਨ ਦੇ ਨਾਂ ਤੇ ਚੋਗਾ ਸੁੱਟਣ ਗਏ ਕਿ ਆਹ ਚੱਕੋ ਕਰੋੜਾਂ ਦਾ ਚੋਗਾ, ਕਰੋੜਾਂ ਦੀਆਂ ਗਰਾਂਟਾਂ, ਤੇ ਸਾਨੂੰ ਵੋਟ ਪਾਓ, ਸਾਡੀ ਨੱਕ ਬਚਾਓ, ਸਾਡੀ ਮੁੱਛ ਬਚਾਓ। ਸੋ ਇਹ ਇੱਕ ਸੌਦੇਬਾਜ਼ੀ ਕਹਿ ਸਕਦੇ ਹਾਂ, ਸੰਗਤ ਦਰਸ਼ਨ ਨਹੀਂ ਹੈ। ਜੇ ਸੰਗਤ ਦਰਸ਼ਨ ਹੋਵੇ ਤੇ 20 ਫੁੱਟ ਪਰੇ ਸੰਗਤ ਨੂੰ ਨਾ ਡੱਕਿਆ ਜਾਵੇ। ਵੱਡੇ ਵੱਡੇ ਜੰਗਲਿਆਂ ਦੇ ਉਹਲੇ ਸੰਗਤ ਨੂੰ ਬਿਠਾਇਆ ਜਾ ਰਿਹਾ ਹੈ। ਔਰ ਕਮਾਲ ਦੀ ਗੱਲ ਹੈ ਕਿ ਸੈਂਕੜੇ ਕਰਮਚਾਰੀ ਜਿਹੜੇ ਉਹ ਸੰਗਤ ਦੇ ਦਰਮਿਆਨ
ਤੇ ਮੁੱਖ ਮੰਤਰੀ ਦੇ ਦਰਮਿਆਨ ਖੜੇ ਹੁੰਦੇ ਆ ਵਿਚਾਲੇ ਹਥਿਆਰਬੰਦ ਸੰਗੀਨਾਂ ਵੱਡੀਆਂ ਵੱਡੀਆਂ ਅਸਾਲਟ ਰਾਈਫਲਾਂ ਲੈ ਕੇ। ਸੋ ਸੰਗਤ ਜਿਹੜੀ ਆ ਉਹ ਬੜੀ ਸਹਿਮ ਕੇ ਜੇ ਪਿੱਛੇ ਜੇ ਬਹਿ ਜਾਂਦੀ ਹੈ ਕਿ ਦੇਖਦੇ ਆ ਜੀ ਕਿੱਥੇ ਕਿੱਥੇ ਕਿਹਨੂੰ ਚੈੱਕ ਮਿਲਦਾ। ਉਹ ਚੈੱਕ ਦੀਆਂ ਉਡੀਕਾਂ ਜਿਹੜੀਆਂ ਹੁੰਦੀਆਂ ਉਹ ਨਿਰਾਸ਼ਤਾ 'ਚ ਬਦਲ ਜਾਂਦੀਆਂ, ਕਿਉਂਕਿ ਵੱਡੇ ਵੱਡੇ ਚੈੱਕ ਜਿਹੜੇ ਹੁੰਦੇ ਆ, ਵੱਡੇ ਵੱਡੇ ਲੋਕ ਅੱਗੇ ਬੈਠੇ ਜਿਹੜੇ ਹੁੰਦੇ ਆ, ਚਰਨਾਂ 'ਚ ਬਿਰਾਜਮਾਨ ਹੁੰਦੇ ਆ ਮੁੱਖ ਮੰਤਰੀ ਦੇ, ਉਹ ਲੈ ਜਾਂਦੇ ਆ। ਸੋ ਇਹ ਜਿਹੜਾ ਸੰਗਤ ਦਰਸ਼ਨ ਹੈ ਇੱਕ ਹੁਣ ਕਹਿ ਲਈਏ ਕਿ ਜਿਹੜਾ ਬੜਾ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਗਿਆ ਜੁਮਲਾ ਸੀ ਸੰਗਤ ਦਰਸ਼ਨ ਦਾ, ਉਹ ਅਸਲੀ ਰੰਗ ਦਿਖਾ ਰਿਹਾ ਹੈ। ਸੰਗਤ ਦਰਸ਼ਨ ਦੇ ਰੰਗ ਤੇ ਇਹ ਹੈ ਕਿ 300 ਕੁਰਸੀਆਂ ਲਾਈਆਂ ਜਾ ਰਹੀਆਂ ਉੱਥੇ ਪੰਡਾਲਾਂ ਦੇ ਵਿੱਚ, ਪਰ ਪੰਡਾਲ ਜਿਹੜੇ ਉਹ ਅੱਧੀਆਂ ਕੁਰਸੀਆਂ ਮੁੜ ਕੇ ਚੁੱਕਣੀਆਂ ਪੈਂਦੀਆਂ ਨਾਲ ਦੀ ਨਾਲ, ਕਿਉਂਕਿ ਅੱਧੀਆਂ ਖਾਲੀ ਰਹਿ ਜਾਂਦੀਆਂ। ਸੋ ਦਿਲਚਸਪ ਉੱਥੇ ਸੰਗਤ ਦਰਸ਼ਨ ਹੋ ਰਿਹਾ। ਜਿੱਥੇ ਮੁੱਖ ਮੰਤਰੀ ਨੇ ਜਾਣਾ ਹੁੰਦਾ 8 ਵਜੇ, ਕਦੇ ਮੈਂ ਉਹਨਾਂ ਨੂੰ ਆਪਣੇ ਇਸ ਕੈਰੀਅਰ ਦੇ ਵਿੱਚ ਕਦੇ 1 ਮਿੰਟ ਵੀ ਲੇਟ ਹੁੰਦਾ ਨਹੀਂ ਦੇਖਿਆ ਸੰਗਤ ਦਰਸ਼ਨਾਂ ਦੇ ਵਿੱਚ। ਤੇ ਜਿੱਥੇ 8 ਵਜੇ ਜਾਣਾ ਹੁੰਦਾ ਉੱਥੇ 9 ਵਜੇ ਪਹੁੰਚਦੇ ਕਿ ਪਹਿਲਾਂ ਦੇਖ ਲਈਏ ਮਾਹੌਲ ਕਿਹੋ ਜਿਹਾ। ਸੋ ਕੁੱਲ ਮਿਲਾ ਕੇ ਸੰਗਤ ਦਰਸ਼ਨ ਵਾਲੀ ਜਿਹੜੀ ਗੱਲ ਆ ਉਹ ਰੰਗ ਆ ਜਿਹੜੇ ਸੰਗਤ ਦਰਸ਼ਨ ਦੇ ਖਡੂਰ ਸਾਹਿਬ ਦੇ ਵਿੱਚ ਫਿੱਕੇ ਆ। ਵਿਰੋਧ ਵੀ ਹੋ ਰਿਹਾ, ਕੱਲ ਵੀ ਵਿਰੋਧ ਹੋਇਆ। ਪਿੱਡੀ ਪਿੰਡ ਹੈ ਜਿਹੜਾ ਖਡੂਰ ਸਾਹਿਬ ਦੇ ਹਲਕੇ ਦੇ ਵਿੱਚ ਆਉਂਦਾ, ਉੱਥੋਂ ਦੇ ਲੋਕਾਂ ਨੇ ਕਿਹਾ ਕਿ ਇੱਥੇ ਸੰਗਤ ਦਰਸ਼ਨ ਨਾ ਕਰੋ। ਉਹਨਾਂ ਨੇ ਵਿਰੋਧ ਕੀਤਾ ਕਿ ਸਾਡੇ ਪਿੰਡ ਸੰਗਤ ਦਰਸ਼ਨ ਨਾ ਕਰੋ, ਕਿਉਂਕਿ ਤੁਸੀਂ ਸਾਡੀ ਕਿਸਾਨੀ ਉਜਾੜ ਦਿੱਤੀ, ਤੁਸੀਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ। ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਉਹਨਾਂ ਨੇ ਵਿਰੋਧ ਕੀਤਾ। ਉਹ ਹਾਈਵੇ ਵੀ ਜਾਮ ਕੀਤਾ ਕਿ ਸਾਡੇ ਪਿੰਡ ਸੰਗਤ ਦਰਸ਼ਨ ਕਰਨ ਨਾ ਆਇਓ। ਸੋ ਇਹੋ ਜਿਹੇ ਸੰਗਤ ਦਰਸ਼ਨ ਤੁਸੀਂ ਆਪ ਹੀ ਦੇਖ ਲਓ ਕਿ ਸੰਗਤ ਦਰਸ਼ਨ ਕਿੰਨੇ ਕੁ ਸਾਰਥਕ ਬਚਦੇ ਆ। ਜੀ ਬਿਲਕੁਲ, ਨਾਂ ਦੇ ਹੀ ਰਹਿ ਗਿਆ ਇਸ ਹਿਸਾਬ ਨਾਲ। ਤੇ ਅੱਗੇ ਆਪਾਂ ਜੀ, ਮੇਰਾ ਆਖਰੀ ਸਵਾਲ ਆ, ਜਥੇਦਾਰ ਆਨੰਦਗੜ੍ਹ ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ। ਜੀ ਇਹ ਬਹੁਤ ਅਹਿਮ ਖਬਰ ਆ। ਜਥੇਦਾਰ ਆਨੰਦਗੜ੍ਹ ਦੀ ਜਿਹੜੀ ਰਾਸ਼ੀ ਦੇ ਵਿੱਚ ਮੈਨੂੰ ਲੱਗਦਾ ਕਿ ਹੁਣ ਥੋੜਾ ਜਿਹਾ ਕਸ਼ਟ ਆਉਣ ਵਾਲਾ ਹੈ, ਕਿਉਂਕਿ ਇੱਕ ਮਾਮਲਾ ਖੋਲਿਆ ਗਿਆ ਪੁਲਿਸ ਵੱਲੋਂ ਬਹੁਤ ਪੁਰਾਣਾ। 10 ਸਾਲ ਪਹਿਲਾਂ ਮੈਨੂੰ ਲੱਗਦਾ ਇਹ ਮਾਮਲਾ ਵਰਤਿਆ ਸੀਗਾ। ਉਦੋਂ 2006 ਦੇ ਵਿੱਚ ਬੱਲੂਆਣਾ ਪਿੰਡ ਆ ਬਠਿੰਡੇ ਦੇ ਵਿੱਚ, ਉੱਥੇ ਸਿੱਖ ਸੰਗਤਾਂ ਦਾ ਤੇ ਡੇਰਾ ਪ੍ਰੇਮੀ ਟਕਰਾਅ ਹੋਇਆ ਸੀ। ਉਸ ਕੇਸ ਦੇ ਵਿੱਚ ਬਲਜੀਤ ਸਿੰਘ ਦਾਦੂ ਵਾਲਾ, ਆਨੰਦਗੜ੍ਹ ਤੇ ਇੱਕ ਠੀਕਰੀ ਵਾਲਾ ਮੁੰਡਾ ਆ ਜਿਹੜਾ ਬਰਨਾਲੇ ਦਾ, ਜਿਹੜਾ ਉਹ ਸ਼ਾਇਦ ਅੰਦਰ ਆ, ਸੁਰਿੰਦਰ ਸਿੰਘ ਠੀਕਰੀ ਵਾਲਾ, ਉਹ ਤਿੰਨਾਂ ਤੇ ਮੁਕੱਦਮਾ ਦਰਜ ਹੋਇਆ ਸੀ। 10 ਜਣੇ ਤੇ ਕੁੱਲ ਹੋਇਆ ਸੀ। ਇਹ 3 ਜਣੇ ਜਿਹੜੇ ਆਇਡੈਂਟੀਫਾਈਡ ਸੀਗੇ ਮੈਨੂੰ ਲੱਗਦਾ। ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਅੰਦਰ ਹੈ ਸੁਰਿੰਦਰ ਸਿੰਘ ਠੀਕਰੀ ਵਾਲਾ, ਸੋਸ਼ਲ ਸਾਈਟ ਤੇ ਧਮਕੀ ਦੇਣ ਦੇ ਦੋਸ਼ ਹੇਠ ਉਹਨੂੰ ਇਹਨਾਂ ਨੇ ਪ੍ਰੋਟੈਕਸ਼ਨ ਵਾਰੰਟ ਹੁੰਦਾ ਕੋਈ ਇਹਨਾਂ ਦੀ ਕਾਨੂੰਨੀ ਭਾਸ਼ਾ ਦੇ ਵਿੱਚ ਕੋਈ, ਕਿ ਉਹਨੂੰ ਬਠਿੰਡੇ ਲਿਆਂਦਾ ਜਾ ਰਿਹਾ ਅੱਜ 30 ਤਰੀਕ ਨੂੰ। ਸੋ ਉਹਨੂੰ ਲਿਆਉਣ ਦਾ ਇਹੀ ਮੰਤਵ ਸਮਝਿਆ ਜਾ ਰਿਹਾ, ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਦਿੱਤੀ ਗਈ ਹੈ ਜਿਹੜੇ ਥਾਣੇਦਾਰ ਨੂੰ, ਉਹ ਡੇਰਾ ਪ੍ਰੇਮੀ ਹੈ, ਯਾਨੀ ਡੇਰੇ ਸਾਹਿਬ ਦਾ ਉਹ ਚੇਲਾ ਆ, ਤਾਂ ਉਸ ਨੂੰ ਇਨਵੈਸਟੀਗੇਸ਼ਨ ਸੌਂਪੀ ਗਈ। ਤੇ ਜਿੱਥੋਂ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਉਹਨੂੰ ਬਠਿੰਡੇ ਲਿਆਉਣ ਦਾ, ਠੀਕਰੀਵਾਲ ਜਿਹੜਾ ਸੁਰਿੰਦਰ ਸਿੰਘ ਹੈ, ਉਹਨੂੰ ਉੱਥੇ ਜੇਲ੍ਹ ਚੋਂ ਬਠਿੰਡੇ ਲਿਆਉਣ ਦਾ ਇਹੀ ਮੰਤਵ ਹੈ ਕਿ ਉਹਦਾ ਰਿਮਾਂਡ ਲੈ ਕੇ ਮੁੜ ਕੇ ਇਸ ਕੇਸ ਦੇ ਵਿੱਚ ਜਥੇਦਾਰ ਆਨੰਦਗੜ੍ਹ ਦਾ ਜਿਹੜਾ ਨਟ ਬੋਲਟ ਹੈ ਉਹ ਕੱਸ ਦਿੱਤਾ ਜਾਵੇ। ਸੋ ਮੈਨੂੰ ਲੱਗਦਾ ਕਿ ਜਥੇਦਾਰ ਆਨੰਦਗੜ੍ਹ ਹੋਰਾਂ ਦਾ ਜਿਹੜਾ ਬਾਹਰਲਾ ਦਾਣਾ ਪਾਣੀ ਹੈ ਉਹ ਇੱਕ ਵਾਰ ਸ਼ਾਇਦ ਹੈ ਜਿਹੜਾ ਉਹ ਦਾਅ ਤੇ ਲੱਗ ਗਿਆ। ਜੇਲ੍ਹ ਦੀ ਦਾਲ ਰੋਟੀ ਜਿਹੜੀ ਹੈ ਇਹਨਾਂ ਲਈ ਤਿਆਰ ਹੈ। ਹੁਣ ਉਹ ਕਿੰਨੀ ਕੁ ਮਾਤਰਾ 'ਚ ਹੋਏਗੀ, ਕਿੰਨੇ ਕਿਲੋ ਦਾਲ, ਕਿੰਨੇ ਕਿਲੋ ਆਟਾ, ਉਹ ਸਮਾਂ ਦੱਸੇਗਾ। ਪਰ ਇਸ ਸਮੇਂ ਜਥੇਦਾਰ ਆਨੰਦਗੜ੍ਹ ਹੋਰੀ ਜਿਹੜੇ ਆ ਕਾਨੂੰਨੀ ਸ਼ਿਕੰਜੇ 'ਚ ਆਉਂਦੇ ਤਕਰੀਬਨ ਸਾਫ਼ ਤੌਰ ਤੇ ਦਿਸਦਾ ਪਿਆ ਕਿ ਆਉਂਦੇ ਪਏ ਆ। ਹਾਂਜੀ, ਜਿਹੜਾ ਵੀ ਆਵਾਜ਼ ਉਠਾਉਂਦਾ ਆ ਉਹ ਕਾਨੂੰਨੀ ਸ਼ਿਕੰਜਾ ਜ਼ਰੂਰ ਉਸ ਤੇ ਕੱਸਿਆ ਜਾਵੇ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਤੇ ਝਾਤ ਪਾਈ। ਸ਼ੁਕਰੀਆ ਜੀ, ਧੰਨਵਾਦ। ਤੇ ਜੀ ਸਰੋਤੇ, ਸਨ ਮਿੰਟੂ ਗੁਰਸਰੀਆ ਜੋ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਹੋਰਾਂ ਦੀ ਜਗ੍ਹਾ ਤੇ ਸਾਡੇ ਤੱਕ ਖਬਰਾਂ ਪਹੁੰਚਾਉਂਦੇ ਨੇ। ਹੁਣ ਮੈਨੂੰ ਵੀ ਇਜਾਜ਼ਤ ਦਿਓ। ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।